ਭਾਰਤ ਦਾ ਪੂਰਾ ਨਿਜ਼ਾਮ ਜਿਹੜਾ ਡੀਪ ਸਟੇਟ ਹੈ ਉਹ ਹਿੰਦੂ ਕਵੀ ਸੋਚ ਦੇ ਅਨੁਸਾਰ ਚੱਲਣ ਲਈ ਮਜਬੂਰ ਹੈ। ਇਸ ਮੁਲਕ ਦੇ ਵਿੱਚ ਸਰਕਾਰੀ ਮੁਲਾਜ਼ਮ ਸਿੱਖ ਨੂੰ ਤਾਂ ਬਿਪਤਾ ਪਈ ਰਹਿੰਦੀ ਹੈ ਕਿ ਮੈਨੂੰ ਸਿੱਖ ਮਾਈਂਡਡ ਨਾ ਸਮਝ ਲਿਆ ਜਾਵੇ। ਤੇ ਇਸ ਗੱਲ ਨੂੰ ਜਚਾਉਣ ਲਈ ਉਹ ਪੂਰਾ ਤਰਦਦ ਕਰਦਾ, ਪੂਰਾ ਜ਼ੋਰ ਲਾ ਕੇ ਕਿ ਜੀ ਮੈਂ ਵੀ ਬੜਾ ਪ੍ਰਵਾਹ ਕਰਦਾ ਸਿੱਖ ਜਜ਼ਬਾਤਾਂ ਦੀ, ਮੈਨੂੰ ਤੁਸੀਂ ਵਰਤ ਕੇ ਤਾਂ ਦੇਖੋ। ਇਸੇ ਚੱਕਰ ਦੇ ਵਿੱਚੋਂ ਕੋਈ KPS ਗਿੱਲ ਬਣ ਜਾਂਦਾ, ਕੋਈ ਬੇਅੰਤ ਸਿੰਘ ਬਣ ਜਾਂਦਾ, ਕੋਈ ਬਾਦਲ ਬਣ ਜਾਂਦਾ। ਤੇ ਜਿਹੜੇ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਜਿਹੜੇ IAS IPS ਪੋਲੀਟੀਕਲ ਕਲਾਸ, ਇਹ ਜਿਹੜੇ ਲੋਕ ਨੇ ਜੀ ਬੜੀ ਵੱਡੀ ਗੱਲ ਹੁੰਦੀ। ਦੱਸੋ ਜਿਹੜੇ ਲੋਕ ਤੁਹਾਡੀ ਗੁਲਾਮੀ ਦੀ ਉਮਰ ਲੰਮੀ ਕਰਨ, ਤੁਹਾਡੇ ਗੁਲਾਮੀ ਦੇ ਸੰਗਲਾਂ ਨੂੰ ਪੱਕਾ ਕਰਨ, ਉਹ ਵਧੀਆ ਬੰਦੇ ਕਿਵੇਂ ਹੋਏ? ਕਿ ਇਸ ਮੁਲਕ ਦੇ ਵਿੱਚ ਸਿੱਖਾਂ ਦਾ ਤੇ ਸਿੱਖੀ ਦਾ ਭਵਿੱਖ ਬੜਾ ਅੰਧਕਾਰ ਵਿੱਚ ਆ। ਤੇ ਜੇ ਸਿੱਖਾਂ ਨੇ ਆਪਦੀ ਆਇਡੈਂਟੀਟੀ, ਆਪਦੀ ਹੋਂਦ ਹਸਤੀ, ਆਪਦੀ ਬੋਲੀ, ਧਰਮ, ਸੱਭਿਆਚਾਰ, ਆਪਦੇ ਕੁਦਰਤੀ ਖਜ਼ਾਨੇ, ਦਰਿਆਈ ਪਾਣੀ ਤੇ ਹੋਰ ਸਭ ਕੁਝ ਨੂੰ ਬਚਾਉਣਾ ਹੈ ਤਾਂ ਉਸ ਪਾਸੇ ਵੱਲ ਜਾਣ ਵੇਲੇ ਸਾਡੇ ਕੋਲ ਇੱਕ ਸ਼ਬਦ ਵਾ ਜਿਹਨੂੰ ਕਹਿੰਦੇ ਆ ਖਾਲਿਸਤਾਨ। ਭਾਰਤੀ ਸਟੇਟ ਨੇ ਜਿਹੜੇ ਆਹ ਨਵੇਂ ਕਾਨੂੰਨ ਬਣਾ ਕੇ ਇਸ ਮੁਲਕ ਦੀਆਂ ਸਾਰੀਆਂ ਘੱਟ ਗਿਣਤੀਆਂ ਨੂੰ ਵਿਪਤਾ ਪਾਉਣ ਦਾ ਰਾਹ ਫੜਿਆ। ਇਹ ਇੱਕ ਕੌਮ ਜਾਂ ਇੱਕ ਮਸਲਾ ਨਹੀਂ। ਆਪਣੇ ਕਈ ਬੰਦੇ ਸੋਚਦੇ ਆ ਕਿ ਜੀ ਮੁਸਲਮਾਨਾਂ ਨਾਲ ਹੋ ਰਹੀ ਆ, ਆਪਾਂ ਕੀ ਲੈਣਾ, ਪਰ ਸਾਡਾ ਤਾਂ ਧਰਮ, ਸਾਨੂੰ ਤਾਂ ਗੁਰਬਾਣੀ ਕਹਿੰਦੀ ਆ ਵੀ ਜਿਹੜਾ ਗਵਾਂਢੀ ਨਾਲ ਹੋਇਆ ਤੇਰੇ ਨਾਲ ਵੀ ਹੋਊ। ਸਾਡੇ ਕੌਮ ਦੇ ਅੰਦਰ ਇਹੋ ਜਿਹੇ ਬੜੇ ਨੌਜਵਾਨ ਜਿਨ੍ਹਾਂ 'ਚ ਕੌਮ ਦਾ, ਪੰਥ ਦਾ ਦਰਦ ਵੀ ਆ ਤੇ ਉਹ ਲੀਡਰਸ਼ਿਪ ਵਾਲੀ ਕੁਆਲਿਟੀ ਵਾਲੇ, ਪਰ ਉਹਨਾਂ ਨੂੰ ਜਿਹੜੇ ਬੀਤੇ ਦੌਰ ਦੇ ਕਈ ਕੜਮ ਚੌਧਰੀ ਜਿਨ੍ਹਾਂ ਦੀ ਕੋਈ ਗੱਲਬਾਤ ਉਦੋਂ ਨਹੀਂ ਪੁੱਛੀ ਦੱਸੀ ਗਈ, ਉਹ ਕਹਿੰਦੇ ਆ ਵੀ ਅਸੀਂ ਦੱਸਾਂਗੇ। ਤੇ ਉਹ ਆਪਦੀਆਂ ਲੀਹਾਂ ਤਰਜੀਹਾਂ, ਆਪਦੇ ਏਜੰਡੇ ਪੈ ਚੰਗੇ ਭਲੇ ਕੌਮ ਪ੍ਰਸਤ ਨੌਜਵਾਨਾਂ ਦਾ ਲਹੂ ਪੀ। ਖਾਲਿਸਤਾਨ ਦੇ ਏਜੰਡੇ ਨੂੰ ਅੱਗੇ ਤੋਰਨ ਲਈ ਜੇਕਰ ਤਾਂ ਨਿਸ਼ਾਨਾ ਰੱਖਾਂਗੇ ਦਿੱਲੀ ਤੇ ਨਿਸ਼ਾਨਾ ਹੋਵੇ ਸਪਸ਼ਟ, ਫੇਰ ਕਹਾਣੀ ਕੁਝ ਹੋਰ ਆ। ਤੇ ਜੇਕਰ ਆਪਾਂ ਇਹ ਸੋਚੇ ਵਿਚਾਰੇ ਬਗੈਰ ਸਟੈਪ ਚੱਕਾਂਗੇ ਕਿ ਪੰਜਾਬ ਦੇ ਵਿੱਚ ਬੈਟਲਫੀਲਡ ਦੇ ਵਿੱਚ ਬਾਕੀ ਧਿਰਾਂ ਧੜਿਆਂ ਨੂੰ ਇਹਦੇ ਨਾਲ ਫੇਰ ਨਹੀਂ ਗੱਲ, ਫੇਰ ਕੰਮ ਔਖਾ ਹੋ। ਦੁਸ਼ਮਣ ਨੇ ਦੁਨੀਆ ਨੂੰ ਡਰਾ ਦਿੱਤਾ ਕਿ ਇਹ ਤਾਂ ਇਹੋ ਜਿਹਾ ਖਾਲਿਸਤਾਨ ਬਣਾਉਣ ਨੂੰ ਫਿਰਦੇ ਆ ਜਿੱਥੇ ਇਕੱਲੇ ਖਾਲਸੇ ਹੀ ਹੋਣੇ ਆ, ਬਾਕੀ ਧਰਮਾਂ ਦੇ ਲੋਕਾਂ ਨੂੰ ਤਾਂ ਇਹਨਾਂ ਨੇ ਉਸ ਮੁਲਕ 'ਚ ਵੜਨ ਹੀ ਨਹੀਂ ਦੇਣਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਰਤ ਦੇ ਅਖਬਾਰਾਂ ਦੇ ਵਿੱਚ ਫਰੰਟ ਪੇਜ ਦੇ ਉੱਤੇ ਬੜੀ ਕਰਾਰੀ ਜੀ ਖਬਰ ਛਪੀ ਹੈ, ਜਿਹਦੇ ਵਿੱਚ ਲਿਖਿਆ ਕਿ ਸੁਪਰੀਮ ਕੋਰਟ ਨੇ ਜਿਹੜਾ ਵਕਫ ਸੋਧ ਕਾਨੂੰਨ ਹੈ ਉਹ ਤੇ ਸੁਣਵਾਈ ਕੀਤੀ ਆ ਤੇ ਅਦਾਲਤ ਵਿੱਚ ਇਹ ਸਵਾਲ ਜਿਹੜਾ ਉਭਾਰਿਆ ਗਿਆ ਕਿ ਜਿਵੇਂ ਇਸ ਨਵੇਂ ਵਕਫ ਸੋਧ ਕਾਨੂੰਨ ਦੇ ਰਾਹੀਂ ਇਹ ਕਿਹਾ ਗਿਆ ਕਿ ਜਿਹੜਾ ਵਕਫ ਬੋਰਡ ਹੈ ਇਹਦੇ ਵਿੱਚ ਮੁਸਲਮਾਨਾਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਜਾਣੀ ਕਿ ਹਿੰਦੂ ਜਿਹੜੇ ਨੇ ਉਹ ਵੀ ਮੈਂਬਰ ਜਾਂ ਅਹੁਦੇਦਾਰ ਹੋ ਸਕਦੇ ਆ। ਇਹਦੇ ਸੰਬੰਧ ਵਿੱਚ ਸੁਪਰੀਮ ਕੋਰਟ ਨੇ ਕਹਿੰਦੇ ਜੀ ਪੁੱਛਿਆ ਵੀ ਕੀ ਹਿੰਦੂ ਜਿਹੜੇ ਧਾਰਮਿਕ ਬੋਰਡ ਨੇ ਉਹਨਾਂ 'ਚ ਫਿਰ ਮੁਸਲਮਾਨਾਂ ਨੂੰ ਸ਼ਾਮਲ ਕੀਤਾ ਜਾ ਸਕਦਾ, ਕੀਤਾ ਜਾਊਗਾ? ਇਹ ਜਿਹੜੀ ਇੱਕ ਲਾਈਨ ਦੀ ਖਬਰ ਆ ਇਹ ਸਾਰੇ ਅਖਬਾਰਾਂ ਨੇ ਬੜੀ ਚਮਕਾ ਕੇ ਛਾਪੀ ਹੈ ਤੇ ਬਹੁਤ ਸਾਰੇ ਮੀਡੀਆ ਦੇ ਵਿੱਚ ਜਿਹੜੇ ਹੋਰ ਚੈਨਲ ਜਾਂ ਹੋਰ ਮੀਡੀਆ ਨਾਲ ਸੰਬੰਧਿਤ ਉਧਰ ਵੀ ਇਹ ਖਬਰ ਬੜੀ ਘੁੰਮ ਰਹੀ। ਅੱਜ ਵੀ ਦਿਨੇ ਸੁਣਵਾਈ ਹੋਈ ਆ ਤੇ ਅੱਜ ਵੀ 5-6 ਨੁਕਤਿਆਂ ਦੇ ਆਧਾਰ ਦੇ ਉੱਤੇ ਵਕਫ ਸੋਧ ਕਾਨੂੰਨ ਦੇ ਬਾਰੇ ਅਦਾਲਤ ਵਿੱਚ, ਸੁਪਰੀਮ ਕੋਰਟ ਦੇ ਵਿੱਚ ਜਿਹੜੀ ਚਰਚਾ, ਡਿਬੇਟ ਆ, ਡਿਸਕਸ਼ਨ ਆ ਉਹ ਹੋਈ। ਹੁਣ ਬਹੁਤ ਸਾਰੇ ਲੋਕਾਂ ਨੂੰ ਇਸ ਖਬਰ ਤੋਂ ਬਾਅਦ ਬੜਾ ਚਾਅ ਜਿਹਾ ਚੜ ਗਿਆ ਵੀ ਭਾਰਤੀ ਜਿਹੜਾ ਸਿਸਟਮ ਹੈ ਕਹਿੰਦੀ ਬੜਾ ਵਧੀਆ ਤੇ ਉਹ ਤਾਂ ਦੇਖੋ ਜੀ ਟੁੱਟ ਕੇ ਪੈ ਗਿਆ ਹੈਗਾ ਵੀ ਮੋਦੀ ਸਰਕਾਰ ਦਾ ਕਾਨੂੰਨ ਗਲਤ ਵਾ। ਪਰ ਇਦਾਂ ਦੀ ਗੱਲ ਕੋਈ ਨਹੀਂ। ਇਦਾਂ ਦੇ ਛੁਣਛਣੇ ਜਿਹੜੇ ਆ ਉਹ ਆਪਣੀ ਕੌਮ ਨੇ ਤਾਂ ਬੜੀ ਵਾਰ ਦੇਖੇ ਆ। 1984 ਦੇ ਵਿੱਚ ਜਿਹੜੇ ਕਾਤਲਾਂ ਨੇ ਬਿਨਾਂ ਕਿਸੇ ਗੱਲ ਤੋਂ ਸਾਡੇ ਭਾਈਚਾਰੇ ਦਾ ਨਸਲਕੁਸ਼ੀ ਕੀਤੀ, ਗੁਰਧਾਮਾਂ ਨੂੰ ਅੱਗਾਂ ਲਾਈਆਂ ਤੇ ਸਾਡੀਆਂ ਧੀਆਂ ਭੈਣਾਂ ਨਾਲ ਜੋ ਕੁਝ ਹੋਇਆ ਉਹ ਸਾਰੇ ਕਾਸੇ ਦੀਆਂ ਲਿਸਟਾਂ ਛਪੀਆਂ, ਅਦਾਲਤੀ ਕਾਰਵਾਈ ਹੋਈ, ਹੋਰ ਬੜਾ ਕੁਝ ਹੋਇਆ। ਪਰ ਇੱਕ ਵੀ ਸਿੱਖ ਅੱਜ ਇਹ ਨਹੀਂ ਕਹਿ ਸਕਦਾ ਕਿ ਹਾਂ ਸਾਨੂੰ ਇਨਸਾਫ ਮਿਲ ਗਿਆ। ਤੇ ਜੇ ਕਿਸੇ ਮਾਮਲੇ ਵਿੱਚ
ਕੋਈ ਫੈਸਲਾ ਆਇਆ ਵਾ, ਉਹ ਫੈਸਲਾ ਹੋਇਆ ਵਾ, ਇਨਸਾਫ ਨਹੀਂ। ਇੱਕ ਹੁੰਦਾ ਇਨਸਾਫ ਹੋਣਾ, ਇੱਕ ਹੁੰਦਾ ਫੈਸਲਾ ਹੋਣਾ। ਸੋ ਫੈਸਲੇ ਤੇ ਇਨਸਾਫ 'ਚ ਬੜਾ ਫਰਕ ਹੁੰਦਾ। ਫੈਸਲੇ ਤਾਂ ਹੋਏ ਨੇ, ਇਨਸਾਫ ਨਹੀਂ ਹੋਇਆ। ਉਹ ਭਾਰਤ ਦਾ ਪੂਰਾ ਨਿਜ਼ਾਮ ਜਿਹੜਾ ਡੀਪ ਸਟੇਟ ਹੈ, ਉਹ ਹਿੰਦੂ ਕਵੀ ਸੋਚ ਦੇ ਅਨੁਸਾਰ ਚੱਲਣ ਲਈ ਮਜਬੂਰ ਹੈ। ਜਿਸ ਮੁਲਕ ਦੇ ਵਿੱਚ ਅਫਜ਼ਲ ਗੁਰੂ ਨੂੰ ਫਾਂਸੀ ਲਾਉਣ ਮੌਕੇ ਜੱਜ ਅਦਾਲਤਾਂ ਇਹ ਕਹਿਣ ਕਿ ਕੋਈ ਸਬੂਤ, ਕੋਈ ਗੜਬੜ, ਕੋਈ ਗੱਲ ਤਾਂ ਨਹੀਂ ਲੱਭਦੀ, ਪਰ ਮੁਲਕ ਦੀ ਸਮੂਹਕ ਭਾਵਨਾ ਨੂੰ ਸੰਤੁਸ਼ਟ ਕਰਨ ਲਈ ਫਾਂਸੀ ਜਿਹੜੀ ਆ ਉਹ ਬਣਦੀ। ਸੋ ਇਸ ਮੁਲਕ ਦੇ ਵਿੱਚ ਚਾਹੇ ਸਿੱਖਾਂ ਦਾ 1984 ਦੇ ਨਵੰਬਰ ਮਹੀਨੇ 'ਚ ਕੋਈ ਦੋਸ਼ ਹੋਵੇ ਚਾਹੇ ਨਾ ਹੋਵੇ, ਪਰ ਉਹਨਾਂ ਦਾ ਕਤਲੇਆਮ ਕਰਨਾ ਮੁਲਕ ਦੀ ਸਮੂਹਕ ਭਾਵਨਾਵਾਂ ਅਨੁਸਾਰ ਬਿਲਕੁਲ ਠੀਕ ਮੰਨਿਆ ਜਾਂਦਾ। ਸੋ ਇਸ ਮੁਲਕ ਦੇ ਵਿੱਚ ਚਾਹੇ ਕੋਈ ਇਤਿਹਾਸਕ ਹਵਾਲੇ ਦੇਈ ਜਾਵੇ, ਚਾਹੇ ਕੋਈ ਹੋਰ, ਕਿ ਰਾਮ ਮੰਦਰ ਵਾਲੀ ਜਗ੍ਹਾ ਜਿਹੜੀ ਹੈ ਇਹ ਉਵੇਂ ਦੀ ਕਹਾਣੀ ਨਹੀਂ ਹੈ ਜਿਵੇਂ ਦੀ ਤੁਸੀਂ ਹਿੰਦੂ ਭਾਈਚਾਰੇ ਵਾਲੇ ਕਹਿ ਰਹੇ ਹੋ, ਪਰ ਮੁਲਕ ਦੀ ਸਮੂਹਕ ਭਾਵਨਾ ਜਿਹੜੀ ਆ ਉਹਦੇ ਅਨੁਸਾਰ ਫੈਸਲੇ ਹੁੰਦੇ ਨੇ ਕਿ ਬਾਬਰੀ ਮਸਜਿਦ ਗਲਤ ਆ, ਰਾਮ ਮੰਦਰ ਬਣਨਾ ਠੀਕ ਆ। ਸੋ ਇਹ ਜਿਹੜਾ ਸਾਰਾ ਸਿਸਟਮ ਪਿਛਲੇ 70-80 ਸਾਲ ਤੋਂ ਇਸ ਮੁਲਕ ਦੇ ਵਿੱਚ ਚੱਲ ਰਿਹਾ, ਇਹਨੂੰ ਦੇਖਦਿਆਂ ਹੋਇਆਂ ਜਿਹੜੇ ਅੱਜ ਐਵੇਂ ਤਾੜੀਆਂ ਮਾਰਦੇ ਫਿਰਦੇ ਆ ਵੀ ਦੇਖੋ ਜੀ ਸੁਪਰੀਮ ਕੋਰਟ ਨੇ ਫੱਟੇ ਚੱਕ ਤੇ, ਉਹਨਾਂ ਨੂੰ ਕੀ ਕਹੀਏ ਤੇ ਕੀ ਨਾ ਕਹੀਏ। ਜਿਹੜੇ ਲੋਕ ਆਪ ਮੰਨ ਲੈਣ ਵੀ ਸਾਨੂੰ ਸਮਝ ਘੱਟ, ਉਹਨਾਂ ਤੇ ਗੁੱਸਾ ਨਹੀਂ ਆਉਂਦਾ। ਗੁੱਸਾ ਉਹਨਾਂ ਤੇ ਆਉਂਦਾ ਜਿਹੜੇ ਆਪਦੇ ਆਪ ਨੂੰ ਸਮਝਦਾਰ, ਇੰਟੈਲੈਕਚੁਅਲ, ਸਿਆਣੇ, ਬੁੱਧੀਜੀਵੀ, ਵਿਦਵਾਨ, ਪੜ੍ਹੇ ਲਿਖੇ ਸਮਝਣ। ਇਹਦੇ ਨਾਲੋਂ ਤਾਂ ਉਹ ਅਨਪੜ੍ਹ ਲੋਕ ਜਿਹੜੇ ਬੀਤੀਆਂ ਸਦੀਆਂ ਵਿੱਚ ਭਾਵੇਂ ਸਕੂਲ ਦੇ ਮੂੰਹ ਦੀ ਨਾ ਲੰਘੇ ਹੋਣ, ਮਗਰ ਦੀ ਨਾ ਲੰਘੇ ਹੋਣ, ਉਹ ਬੜੇ ਸਪਸ਼ਟ ਹੁੰਦੇ ਸੀ ਕਿ ਜਿਹੜਾ ਮੁਲਕ ਵਾ ਇਹਦੀ ਹਕੂਮਤੀ ਜਿਹੜੀ ਸੋਚ ਆ, ਨਿਜ਼ਾਮ ਆ, ਉਹ ਕੀ ਤੇ ਕਿਵੇਂ ਗਲਤ ਆ। ਅੱਜ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ। ਆਪਣਾ ਜਿਹੜਾ ਅੰਗਰੇਜ਼ਾਂ ਦਾ ਦੌਰ ਆ, ਉਦੋਂ ਹੋ ਸਕਦਾ ਅੱਜ ਵਾਂਗੂ ਪੜ੍ਹਾਈ ਲਿਖਾਈ ਦਾ ਬਿਆਨ ਘੱਟ ਹੋ, ਪਰ ਉਸ ਮੌਕੇ ਸਾਰੇ ਭਾਰਤੀਆਂ ਨੂੰ ਪਤਾ ਸੀ ਕਿ ਅਸੀਂ ਇਸ ਮੁਲਕ ਦੇ ਵਿੱਚ ਬ੍ਰਿਟਿਸ਼ ਇੰਡੀਆ ਜਿਹਨੂੰ ਕਹਿੰਦੇ ਆ, ਇਹਦੇ ਗੁਲਾਮ ਆ, ਅਸੀਂ ਕਰਾਊਨ ਦੇ, ਇੰਗਲੈਂਡ ਦੇ ਗੁਲਾਮ ਆ। ਉਹ ਆਪਦੀ ਆਜ਼ਾਦੀ ਲਈ ਲੜਦੇ ਰਹੇ। ਤੇ ਅੱਜ ਜਿਹੜਾ ਲੋਕਾਂ ਨੂੰ ਸਮਝ ਹੀ ਨਹੀਂ ਹੈ, ਸਾਡੀ ਕੌਮ ਨੂੰ ਵੀ ਇਹ ਬਿਮਾਰੀ ਜਿਹੜੀ ਆ ਬੜੀ ਬੁਰੀ ਤਰ੍ਹਾਂ ਲੱਗੀ ਹੋਈ ਆ ਕਿ ਇਸ ਮੁਲਕ ਦਾ ਸਾਰਾ ਜਿਹੜਾ ਵਿਧਾਨ ਆ ਜਾਂ ਕਾਨੂੰਨ ਆ ਜਾਂ ਹੋਰ ਗੱਲਾਂ ਆ, ਉਹ ਲਿਖਤ ਪੜ੍ਹਤ ਵਿੱਚ ਜੋ ਮਰਜ਼ੀ ਹੋਣ, ਪਰ ਸੱਚਾਈ ਜਿਹੜੀ ਆ ਬਿਲਕੁਲ ਹੋਰ। ਇਸ ਮੁਲਕ ਦੇ ਵਿੱਚ ਸਰਕਾਰੀ ਮੁਲਾਜ਼ਮ ਸਿੱਖ ਨੂੰ ਤਾਂ ਬਿਪਤਾ ਪਈ ਰਹਿੰਦੀ ਆ ਕਿਤੇ ਮੈਨੂੰ ਸਿੱਖ ਮਾਈਂਡਡ ਨਾ ਸਮਝ ਲਿਆ ਜਾਵੇ। ਸਿੱਖ ਮਾਈਂਡਡ ਮਤਲਬ ਕਿ ਕੌਮ ਨਾਲ, ਪੰਥ ਨਾਲ ਖੜਨ ਵਾਲਾ ਬੰਦਾ ਨਾ ਸਮਝ ਲਿਆ ਜਾਵੇ। ਤੇ ਇਸ ਗੱਲ ਨੂੰ ਜਚਾਉਣ ਲਈ ਉਹ ਪੂਰਾ ਤਰੱਦਦ ਕਰਦਾ, ਪੂਰਾ ਜ਼ੋਰ ਲਾ ਕੇ ਕਿ ਜੀ ਮੈਂ ਨਹੀਂ ਬਾਹਲਾ ਪਰਵਾਹ ਕਰਦਾ ਸਿੱਖ ਜਜ਼ਬਾਤਾਂ ਦੀ, ਮੈਨੂੰ ਤੁਸੀਂ ਵਰਤ ਕੇ ਤਾਂ ਦੇਖੋ। ਇਸੇ ਚੱਕਰ ਦੇ ਵਿੱਚੋਂ ਕੋਈ KPS ਗਿੱਲ ਬਣ ਜਾਂਦਾ, ਕੋਈ ਬੇਅੰਤ ਸਿੰਘ ਬਣ ਜਾਂਦਾ, ਕੋਈ ਬਾਦਲ ਬਣ ਜਾਂਦਾ। ਤੇ ਜਿਹੜੇ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਜਿਹੜੇ IAS, IPS, ਪੋਲੀਟੀਕਲ ਕਲਾਸ, ਇਹ ਜਿਹੜੇ ਲੋਕ ਨੇ ਜੀ ਬੜੀ ਵੱਡੀ ਗੱਲ ਹੁੰਦੀ। ਦੱਸੋ ਜਿਹੜੇ ਲੋਕ ਤੁਹਾਡੀ ਗੁਲਾਮੀ ਦੀ ਉਮਰ ਲੰਮੀ ਕਰਨ, ਤੁਹਾਡੇ ਗੁਲਾਮੀ ਦੇ ਸੰਗਲਾਂ ਨੂੰ ਪੱਕਾ ਕਰਨ, ਉਹ ਵਧੀਆ ਬੰਦੇ ਕਿਵੇਂ ਹੋਏ? ਚੰਗੇ ਲੋਕ ਤਾਂ, ਵਧੀਆ ਲੋਕ ਤਾਂ ਉਹ ਹੁੰਦੇ ਆ ਜਿਨ੍ਹਾਂ ਦੇ ਕੋਲੇ ਚਾਹੇ ਕੋਈ ਅਹੁਦਾ ਨਾ ਹੋਵੇ, ਚਾਹੇ ਉਹ ਸਾਈਕਲ ਤੇ ਚੜ੍ਹਨ ਜੋਗੇ ਨਾ ਹੋਣ, ਕਾਰਾਂ ਕੋਠੀਆਂ ਬੰਗਲਾ ਦੀ ਤਾਂ ਗੱਲ ਬੜੀ ਦੂਰ, ਪਰ ਜਿਹੜੇ ਤੁਹਾਨੂੰ ਤੁਹਾਡੀ ਕੌਮ ਨੂੰ ਆਜ਼ਾਦੀ ਦਾ ਪਾਠ ਪੜ੍ਹਾਉਂਦੇ। ਤੇ ਸਾਡੇ ਇੱਥੇ ਕਹਿੰਦੇ ਨੇ ਜੀ ਭਾਰਤ ਵਿੱਚ ਆਪਾਂ ਗੁਲਾਮ ਕਿਵੇਂ, ਆਪਾਂ ਤਾਂ ਆਜ਼ਾਦ ਆ ਜੀ, 1947 ਚ ਆਜ਼ਾਦ ਹੋ ਗਏ ਸੀ। ਹੁਣ ਜਿਹੜੀ ਕੌਮ ਨੂੰ ਉਦਾਹਰਨਾਂ ਦੇ ਦੇ ਕੇ, ਸਬੂਤ ਦੇ ਦੇ ਕੇ ਸਮਝਾਉਣਾ ਪਵੇ ਕਿ ਤੂੰ ਗੁਲਾਮ ਹੈ, ਤੇ ਉਸ ਕੌਮ ਦਾ ਬਣ ਕੀ ਸਕਦਾ ਹੈ? 1984 ਤੋਂ ਪਹਿਲਾਂ 1982 ਤੋਂ 84 ਦੇ ਵਿਚਾਲੇ ਧਰਮ ਯੁੱਧ ਮੋਰਚੇ ਦੌਰਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ ਤਕਰੀਰਾਂ ਕਰਦੇ ਹੁੰਦੇ ਸੀ, ਉਹ ਅੱਜ ਵੀ YouTube ਦੇ ਦੌਰ ਵਿੱਚ ਸਾਰੀਆਂ ਤਕਰੀਰਾਂ ਜਿਹੜੀਆਂ ਨੇ ਉਹ ਸੁਣਨ ਨੂੰ ਮਿਲ ਜਾਂਦੀਆਂ ਨੇ, ਸਾਰੀਆਂ ਪਈਆਂ ਨੇ। ਜਦੋਂ ਕੋਈ ਉਹਨਾਂ ਨੂੰ ਸੁਣਦਾ ਹੈ
ਉਹਨਾਂ ਦਿਨਾਂ ਦੇ ਵਿੱਚ ਤਾਂ ਵਿੱਚੋਂ ਲੱਭਦਾ ਕੀ ਹੈ ਕਿ ਸੰਤ ਜੀ ਬੜੇ ਸੌਖੇ ਤੇ ਸਾਦੇ ਲਹਿਜੇ ਵਿੱਚ ਸੰਗਤ ਨੂੰ ਇਹ ਸਮਝਾ ਰਹੇ ਨੇ ਕਿ ਇਸ ਮੁਲਕ ਦੇ ਵਿੱਚ ਸਿੱਖਾਂ ਦਾ ਤੇ ਸਿੱਖੀ ਦਾ ਭਵਿੱਖ ਬੜਾ ਅੰਧਕਾਰ ਵਿੱਚ ਆ, ਹਨੇਰੇ ਵਿੱਚ ਆ, ਡਾਰਕ ਆ, ਕਾਲਾ ਆ। ਤੇ ਜੇ ਸਿੱਖਾਂ ਨੇ ਆਪਦੀ ਆਇਡੈਂਟੀਟੀ, ਆਪਦੀ ਹੋਂਦ ਹਸਤੀ, ਆਪਦੀ ਬੋਲੀ, ਧਰਮ, ਸੱਭਿਆਚਾਰ, ਆਪਦੇ ਕੁਦਰਤੀ ਖਜ਼ਾਨੇ, ਦਰਿਆਈ ਪਾਣੀ ਤੇ ਹੋਰ ਸਭ ਕੁਝ ਨੂੰ ਬਚਾਉਣਾ ਹੈ ਤਾਂ ਉਸ ਪਾਸੇ ਵੱਲ ਜਾਣ ਵੇਲੇ ਸਾਡੇ ਕੋਲ ਇੱਕ ਸ਼ਬਦ ਵਾ ਜਿਹਨੂੰ ਕਹਿੰਦੇ ਆ ਖਾਲਿਸਤਾਨ। ਖਾਲਿਸਤਾਨ ਦਾ ਮਤਲਬ ਕੀ ਆ ਕਿ ਭਾਰਤ ਦੀ ਹਿੰਦੂਤਾ ਦੀ ਧੌਂਸ ਵਾਲੀ ਗੁਲਾਮੀ ਭਰੀ ਉਸ ਚੀਜ਼ ਤੋਂ ਨਿਜਾਤ ਪਾ ਕੇ ਆਪਦੀ ਕਿਸਮਤ ਦੇ ਆਪ ਮਾਲਕ ਬਣ। 1986 ਦੇ ਵਿੱਚ ਸਰਬੱਤ ਖਾਲਸਾ ਹੁੰਦਾ 26 ਜਨਵਰੀ ਨੂੰ, ਉੱਥੇ ਬਣਦੀ ਆ ਪੰਥਕ ਕਮੇਟੀ ਤੇ ਉਹ ਪੰਥਕ ਕਮੇਟੀ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕਰਦੀ। ਉਸ ਐਲਾਨ ਦੇ ਇੱਕ ਬੜੇ ਵੱਡੇ ਇਤਿਹਾਸਕ ਅਰਥ ਨੇ। ਹਾਲਾਂਕਿ 1978 ਦੇ ਵਿੱਚ ਦਲ ਖਾਲਸਾ ਜਥੇਬੰਦੀ ਨੇ ਆਪ ਦਾ ਨਿਸ਼ਾਨਾ ਖਾਲਿਸਤਾਨ ਮਿਥਿਆ ਸੀ। ਇਸ ਤੋਂ ਪਹਿਲਾਂ ਡਾਕਟਰ ਜਗਜੀਤ ਸਿੰਘ ਚੌਹਾਨ ਖਾਲਿਸਤਾਨ ਦੀ ਗੱਲ ਕਰਦੇ ਰਹੇ ਸੀ। ਇਸ ਤੋਂ ਬਿਨਾਂ ਨੈਸ਼ਨਲ ਕੌਂਸਲ ਆਫ ਖਾਲਿਸਤਾਨ ਸਰਦਾਰ ਬਲਵੀਰ ਸਿੰਘ ਸੰਧੂ ਹੋਣੀ ਤੇ ਬੱਬਰ ਖਾਲਸਾ ਜਥੇਬੰਦੀ ਸਮੇਤ ਹੋਰ ਬਹੁਤ ਸਾਰੀਆਂ ਧਿਰਾਂ ਧੜਿਆਂ ਵੱਲੋਂ ਖਾਲਿਸਤਾਨ ਦੀ ਗੱਲ ਹੋ ਰਹੀ ਸੀ। ਪਰ 1986 ਦੇ 29 ਅਪ੍ਰੈਲ ਨੂੰ ਜਿਸ ਤਰੀਕੇ ਨਾਲ ਖਾਲਿਸਤਾਨ ਦਾ ਐਲਾਨ ਹੋਇਆ, ਇਹ ਇੱਕ ਬੜੀ ਅਰਥ ਭਰਪੂਰ ਗੱਲ ਸੀ। ਇਸ ਗੱਲ ਤੋਂ ਅੱਗੇ ਸਾਡਾ ਤੁਰਨਾ ਜਿਹੜਾ ਸੀ ਉਹ ਸਾਡੇ ਭਵਿੱਖ ਨੂੰ ਸ਼ਾਨਦਾਰ ਬਣਾਉਣ ਲਈ ਤੇ ਸਾਡੇ ਭਵਿੱਖ ਦੇ ਵਿੱਚ ਜਿਹੜੀਆਂ ਗੜਬੜਾਂ, ਘਾਟਾਂ, ਕਮਜ਼ੋਰੀਆਂ ਨੇ ਉਹਨਾਂ ਨੂੰ ਦੂਰ ਕਰਨ ਦਾ ਸਫ਼ਰ ਸੀ। ਅਸੀਂ ਲੜੇ। ਉਸ ਲੜਾਈ ਦੇ ਵਿੱਚ ਜੋ ਕੁਝ ਸਹੀ ਗਲਤ ਵਾਪਰਨਾ ਸੀ ਉਹ ਵਾਪਰ ਗਿਆ ਤੇ ਉਸ ਤੋਂ ਬਾਅਦ ਵਿੱਚ ਇੱਕ ਨਵਾਂ ਦੌਰ ਜਿਹੜਾ ਅੱਜ ਦਾ ਦੌਰ ਆ ਉਹ ਸ਼ੁਰੂ ਹੋਇਆ। ਹੋਣਾ ਤਾਂ ਇਹ ਚਾਹੀਦਾ ਸੀ ਕਿ ਉਸ ਮਾਹੌਲ ਵਿੱਚ, ਉਸ ਦੌਰ ਵਿੱਚ ਕੁਰਬਾਨੀਆਂ ਕਰਨ ਵਾਲੇ ਸੂਰਮਿਆਂ ਦੀ ਅਸੀਂ ਕਦਰ ਕਰਦੇ। ਪਰ ਅੱਜ ਦੇ ਦੌਰ ਵਿੱਚ ਸਭ ਤੋਂ ਵੱਡਾ ਖਾਲਿਸਤਾਨੀ ਉਹ ਮੰਨਿਆ ਜਾਂਦਾ ਜਿਹੜਾ ਪਹਿਲੋਂ ਵਾਲੇ ਕੁਰਬਾਨੀ ਵਾਲੇ ਸੂਰਮਿਆਂ ਨੂੰ ਭੰਡ ਵਧੀਆ ਸਕਦਾ ਹੋਵੇ, ਜਿਹੜਾ ਸਭ ਤੋਂ ਵੱਧ ਗੰਦ ਬਕ ਸਕਦਾ ਹੋਵੇ। ਕਿ ਉਹਨਾਂ ਨੂੰ ਤਾਂ ਅਕਲ ਨਹੀਂ ਸੀ। ਹਾਸਾ ਇਹਨਾਂ ਦੀ ਇਸ ਗੱਲ ਤੇ ਨਹੀਂ ਆਉਂਦਾ। ਹਾਸਾ ਇਸ ਗੱਲ ਤੇ ਆਉਂਦਾ ਕਿ ਰੱਬ ਕਰੇ ਤੁਹਾਡੀਆਂ ਉਮਰਾਂ ਲੰਮੀਆਂ ਹੋਣ, ਤੁਹਾਤੋਂ ਬਾਅਦ ਵਾਲੇ ਤੁਹਾਡੇ ਨਾਲ ਵੀ ਇਹੀ ਕੁਛ ਕਰਨਗੇ, ਕਿਉਂਕਿ ਦੁਨੀਆ 'ਚ ਇਹੀ ਦਸਤੂਰ ਚੱਲਿਆ ਹੁੰਦਾ ਵੀ ਜੋ ਬੀਜੋਗੇ ਉਹ ਵੱਢੋਗੇ। ਜੇ ਸਤਿਕਾਰ ਕਰੋਗੇ ਤਾਂ ਸਤਿਕਾਰ ਮਿਲੂ, ਜੇ ਤਿਰਸਕਾਰ ਕਰੋਗੇ ਤਾਂ ਤਿਰਸਕਾਰ ਮਿਲੂ। ਉਹ ਜਿਹੜਾ ਅੱਜ ਦੇ ਇਸ ਸੋਸ਼ਲ ਮੀਡੀਆ ਦੇ ਦੌਰ ਵਿੱਚ ਅਸਲੀ ਨਕਲੀ ਫੇਸਬੁੱਕ ਖਾਤਿਆਂ ਰਾਹੀਂ 1978 ਤੋਂ ਚੱਲੇ ਸੰਘਰਸ਼ ਦੇ ਨਾਇਕਾਂ ਨੂੰ, ਉਸ ਦੌਰ ਦੇ ਫੈਸਲਿਆਂ ਨੂੰ ਭੰਡਣ ਦਾ, ਨਿੰਦਣ ਦਾ ਇੱਕ ਦੌਰ ਚੱਲਿਆ, ਉਹਦੇ ਬਾਰੇ ਅੱਜ ਦੇ ਮਾਹੌਲ ਦੇ ਅਨੁਸਾਰ ਇਹੀ ਕਹਿਣਾ ਬਣਦਾ ਕਿ ਭਾਈ ਇਹ ਸਭ ਕੁਝ ਜੇ ਤੁਸੀਂ ਆਪਦੇ ਆਪ ਨੂੰ ਸਮਝਦੇ ਆ ਵੀ ਅਸੀਂ ਖਾਲਿਸਤਾਨੀ ਹਾਂ, ਇਹ ਤੁਹਾਡੇ ਨਾਲ ਵੀ ਵਾਪਰ ਸਕਦਾ। ਪਰ ਬੜੀ ਅਫਸੋਸ ਦੀ ਗੱਲ ਹੈ ਕਿ ਇਸ ਤਰੀਕੇ ਦਾ ਇੱਕ ਭੈੜਾ ਜਿਹਾ ਕੰਪੀਟੀਸ਼ਨ ਹੀ ਚੱਲ ਪੈਂਦਾ। ਫਿਰ ਹਰੇਕ ਧਿਰ ਵਿੱਚ ਕੁਛ ਇਹੋ ਜਿਹੇ ਬੰਦੇ ਹੁੰਦੇ ਆ ਜਿਹੜੇ ਸੋਚਦੇ ਆ ਕਿ ਅਸੀਂ ਨਾ ਪਿੱਛੇ ਰਹਿ ਜਾਈਏ, ਤੇ ਫਿਰ ਉਹ ਵੀ ਜਵਾਬ ਦਿੰਦੇ ਆ ਤੇ ਇਸ ਤਰੀਕੇ ਨਾਲ ਸਾਰਾ ਹੀ ਮਾਹੌਲ ਜਿਹੜਾ ਉਹ ਗੰਧਲਾ ਹੋ ਜਾਂਦਾ। ਉਹ ਇਸ ਮਾਹੌਲ ਤੋਂ ਬਚ ਕੇ ਸਾਡਾ ਨਿਸ਼ਾਨਾ ਜਿਹੜਾ ਖਾਲਿਸਤਾਨ ਆ, ਉਧਰਲੇ ਪਾਸੇ ਨੂੰ ਸਾਨੂੰ ਧਿਆਨ ਦੇਣਾ ਚਾਹੀਦਾ। ਇਹ ਜਿਹੜੀਆਂ ਬਹਿਬਤਾਂ ਨੇ ਇਹ ਹੁੰਦੀਆਂ ਤਾਂ 2-4 ਬੰਦਿਆਂ ਨੂੰ ਵੀ ਤੇ ਉਹ ਕਿਸੇ ਗਿਣਤੀ 'ਚ ਵੀ ਨਹੀਂ ਹੁੰਦੇ। ਮੈਂ ਇੱਕ ਹੋਰ ਇੱਥੇ ਹਕੀਕਤ ਜਿਹੜੀ ਆ ਉਹ ਸੰਗਤ ਨਾਲ ਸਾਂਝੀ ਕਰਨੀ ਚਾਹੁੰਦਾ। 1978 ਤੋਂ 1995 ਦੇ ਵਿਚਾਲੇ ਕੌਮ ਲਈ ਲੜਨ ਮਰਨ ਵਾਲੇ ਸੂਰਮਿਆਂ ਨੇ ਜੋ ਉਹਨਾਂ ਨੂੰ ਉਸ ਮੌਕੇ ਠੀਕ ਲੱਗਿਆ ਕੀਤਾ। ਤੇ ਉਸ ਦੌਰ ਵਿੱਚ ਵੀ ਕੁਝ ਲੋਕ ਇਹੋ ਜਿਹੇ ਸੀ ਜਿਹੜੇ ਇਰਰੈਲੇਵੈਂਟ, ਯਾਨੀ ਕਿ ਅਪ੍ਰਸੰਗਿਕ, ਜਿਨ੍ਹਾਂ ਦੀ ਕੋਈ ਗੱਲ ਉਹਨਾਂ ਦਿਨਾਂ ਵਿੱਚ ਉਸ ਟਾਈਮ ਦੇ ਮਾਹੌਲ ਵਿੱਚ, ਉਸ ਟਾਈਮ ਦੇ ਯੋਧਿਆਂ ਨੇ, ਜੁਝਾਰੂਆਂ ਨੇ, ਲੜ ਰਹੇ ਲੋਕਾਂ ਨੇ ਨਾ ਸੁਣੀ ਤੇ ਨਾ ਮੰਨੀ। ਕਿਉਂ ਨਹੀਂ ਸੁਣੀ ਜਾਂ ਕਿਉਂ ਨਹੀਂ ਮੰਨੀ, ਇਹ ਤਾਂ ਇੱਕ ਵੱਖਰਾ ਮਸਲਾ ਹੈ। ਪਰ ਇਹ ਗੱਲ ਉਹਨਾਂ ਦੇ ਦਿਲ ਦਿਮਾਗ ਵਿੱਚ ਵਸ ਗਈ
ਕਿ ਜੇਕਰ ਅੱਜ ਤੁਸੀਂ ਇਸ ਮਾਹੌਲ ਵਿੱਚ ਸਾਡੀ ਗੱਲ ਨਹੀਂ ਨਾ ਸੁਣੀ, ਜਦੋਂ ਵਕਤ ਆ ਗਿਆ ਫਿਰ ਉਦੋਂ ਤੁਹਾਨੂੰ ਅਸੀਂ ਰਗੜਾਂਗੇ। ਤੋ ਉਹ ਸੂਰ ਨੇ ਜਿਹੜੇ ਉਦੋਂ ਕੌਮ ਲਈ ਲੜਦੇ ਸੀ, ਸ਼ਹਾਦਤਾਂ ਪਾ ਗਏ, ਤੇ ਬਾਅਦ ਵਿੱਚ ਆ ਗਿਆ ਦੌਰ ਆ ਹੋਣ ਵਾਲਾ ਸੋਸ਼ਲ ਮੀਡੀਆ ਵਾਲਾ, ਜਿੱਥੇ ਤੁਸੀਂ ਨਕਲੀ ਫੇਸਬੁੱਕ ਖਾਤਾ ਬਣਾ ਕੇ ਉਸ ਦੌਰ ਦੇ ਉਹਨਾਂ ਸੂਰਮਿਆਂ ਨੂੰ, ਜਿਨ੍ਹਾਂ ਨੇ ਤੁਹਾਡੀ ਉਦੋਂ ਬਾਤ ਨਹੀਂ ਸੀ ਪੁੱਛੀ, ਉਹਨਾਂ ਨੂੰ ਫਿਰ ਤੁਸੀਂ ਭੰਡ ਸਕਦੇ ਹੋ, ਗਾਲਾਂ ਕੱਢ ਸਕਦੇ ਹੋ, ਕਢਵਾ ਸਕਦੇ ਹੋ, ਕਿਉਂਕਿ ਭੇਡਾਂ ਵਰਗੇ ਲੋਕ ਮਿਲ ਜਾਂਦੇ ਨੇ। ਤੇ ਫਿਰ ਉਹ ਜਿਵੇਂ ਕਹਿੰਦੇ ਆ, ਆਪ ਕਿਸੇ ਜਹੀ ਨਾ ਤੇ ਗੱਲ ਕਰਨੋਂ ਰਹੀ ਨਾ। ਹੈਰਾਨੀ ਦੀ ਗੱਲ ਇਹ ਆ ਕਿ ਜਿਹੜੇ ਭੇਡ ਬਿਰਤੀ ਵਾਲੇ ਇਹੋ ਜਿਹੇ ਲੋਕਾਂ ਦੇ ਮਗਰ ਲੱਗਦੇ ਆ, ਉਹ ਇਹ ਕਾਹਤੋਂ ਨਹੀਂ ਸੋਚਦੇ ਵੀ ਜੇ ਇਹ ਏਡਾ ਹੀ ਪੰਥਕ ਹੈ, ਜੇ ਏਡਾ ਹੀ ਖਾਲਿਸਤਾਨੀ ਹੈ, ਤਾਂ ਇਹ ਕਹਿੰਦਾ ਚੰਗਾ ਲੱਗਦਾ ਕਿ ਉਸ ਦੌਰ ਵਿੱਚ ਬਹੁਤ ਸਾਰੇ ਫੈਸਲੇ ਸਾਡੇ ਭਰਾਵਾਂ ਤੋਂ ਇਹੋ ਜਿਹੇ ਹੋਏ ਨੇ ਜਿਨ੍ਹਾਂ ਨਾਲ ਮੇਰੀ ਅਸਹਿਮਤੀ ਰਹੀ, ਤੇ ਮੇਰੀ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਸੱਜਣਾ ਨਾਲ ਇੰਨੀ ਜ਼ਿਆਦਾ ਵਿਰੋਧਤਾ ਬਣ ਗਈ ਕਿ ਮੈਂ ਜਾਂ ਮੇਰੀ ਉਹ ਨਹੀਂ ਮੰਨ ਸਕੇ ਜਾਂ ਮੈਂ ਉਹਨਾਂ ਦੀ ਨਹੀਂ ਮੰਨ ਸਕੇ। ਪਰ ਅੱਜ ਵੀ ਮੈਂ ਕੌਮ ਨੂੰ ਸਮਰਪਿਤ ਆ, ਉਦੋਂ ਵੀ ਸਮਰਪਿਤ ਸੀ, ਤੇ ਆਹ ਮੇਰੇ ਵਿਚਾਰ ਨੇ। ਇਸ ਤਰੀਕੇ ਨਾਲ ਉਹਨਾਂ ਦਾ ਵੀ ਸਤਿਕਾਰ ਬਣਿਆ ਰਹਿ ਸਕਦਾ ਜਿਨ੍ਹਾਂ ਨੇ ਕੌਮ ਲਈ ਤੀਗਾਂ ਮਾਰੀਆਂ, ਤੇ ਉਹਨਾਂ ਦੇ ਸਾਥੀ ਜਾਂ ਉਹਨਾਂ ਦੇ ਸਹਿਯੋਗੀ ਰਹੇ ਉਹ ਸੱਜਣ ਜਿਨ੍ਹਾਂ ਦੀ ਉਦੋਂ ਗੱਲ ਨਹੀਂ ਸੁਣੀ ਮੰਨੀ ਗਈ, ਉਹਨਾਂ ਦਾ ਵੀ ਸਤਿਕਾਰ ਅੱਜ ਦੇ ਮਾਹੌਲ 'ਚ ਕੀਤਾ ਜਾ ਸਕਦਾ। ਪਰ ਜਿਨ੍ਹਾਂ ਨੇ ਕੰਮ ਹੀ ਇਹ ਫੜ ਲਿਆ ਕਿ ਅਸੀਂ ਜੀ ਉਹਨਾਂ ਦਿਨਾਂ 'ਚ ਬੜੀ ਵੱਡੀ ਤੋਪ ਹੋ ਗਈ ਸੀ ਤੇ ਸਾਡੀ ਸੁਣੀ ਨਹੀਂ ਸੀ ਨਾ, ਫਿਰ ਅੱਜ ਅਸੀਂ ਨਵੇਂ ਮੁੰਡਿਆਂ ਤੋਂ ਤੁਹਾਡੀ ਧੀ ਭੈਣ ਇੱਕ ਕਰਾਵਾਂਗੇ। ਇਹ ਜਿਹੜਾ ਸਾਰਾ ਕੁਛ ਹੈ, ਇਹਨੇ ਪਿਛਲੇ 5-4 ਸਾਲਾਂ 'ਚ ਜਿਸ ਤਰੀਕੇ ਨਾਲ ਇੱਕ ਨਵਾਂ ਸੰਤਾਪ ਦਾ ਦੌਰ ਸ਼ੁਰੂ ਕੀਤਾ, ਇਹਦੇ ਲਈ ਹੋਰ ਬੰਦੇ ਇਤਿਹਾਸ ਕਦੇ ਕਿਸੇ ਨੂੰ ਮਾਫ ਨਹੀਂ ਜੇ ਕਰਦਾ। ਇਤਿਹਾਸ ਕਦੇ ਕਿਸੇ ਨੂੰ ਮਾਫ ਨਹੀਂ ਕਰਦਾ। ਇਤਿਹਾਸ ਨੇ ਇਹ ਗੱਲ ਵੀ ਦਰਜ ਕਰ ਲੈਣੀ ਆ ਕਿ ਜਿਨ੍ਹਾਂ ਵੇਲਿਆਂ ਦੇ ਵਿੱਚ ਕੌਮ ਨੂੰ ਲੋੜ ਸੀ ਕਿ ਇਕੱਠੇ ਹੋ ਕੇ ਸਾਂਝੇ ਦੁਸ਼ਮਣ ਨਾਲ ਲੜਦੇ, ਉਦੋਂ ਇਹਨਾਂ ਲੋਕਾਂ ਨੇ ਆਪਦੇ ਗੰਦੇ ਸੁਭਾਅ ਕਰਕੇ ਕੌਮ ਦੇ ਜਵਾਨੀ ਨੂੰ ਪਾਟੋ ਧਾੜ ਕਰਾ ਕੇ ਖਾਨਾ ਜੰਗੀ ਵਾਲੇ ਪਾਸੇ ਨੂੰ ਤੋਰੀ ਰੱਖਿਆ। ਹੁਣ ਆਉਂਦੇ ਆ ਆਪਾਂ ਅੱਜ ਦੇ ਮਾਹੌਲ, 2-3 ਫਰੰਟ ਜਿਹੜੇ ਨੇ ਉਹ ਬਣ ਜਾਂਦੇ ਆ, ਜਿਹਦੇ ਚ ਇੱਕ ਤਾਂ ਸਿੱਧਾ ਹੀ ਜਿਹੜਾ ਅੰਡਰਗਰਾਊਂਡ ਫਰੰਟ ਹੈ, ਇੱਕ ਓਵਰਗਰਾਊਂਡ ਫਰੰਟ ਆ। ਓਵਰਗਰਾਊਂਡ ਫਰੰਟ ਦੇ ਵਿੱਚ ਖਾਲਿਸਤਾਨੀ ਸੰਘਰਸ਼ ਵੀ ਆ, ਤੇ ਇੱਕ ਇਹਦੇ ਚ ਉਹ ਵੀ ਨੇ ਜਿਹੜੇ ਖਾਲਿਸਤਾਨ ਤਾਂ ਕਹਿੰਦੇ ਨਹੀਂ, ਪਰ ਖਾਲਿਸਤਾਨ ਵਾਲੇ ਪਾਸੇ ਜ਼ਰੂਰ ਪੰਥਕ ਸੋਚ ਵਾਲੇ ਲੋਕ, ਜਿਹੜੇ ਭਾਰਤੀ ਸਿਸਟਮ ਤੋਂ ਆਵਾਜ਼ਾਰ ਜ਼ਰੂਰ ਨੇ, ਪਰ ਉਹ ਕਹਿੰਦੇ ਆ ਕਿ ਅਜੇ ਕੋਈ ਹੋਰ ਬਦਲ ਨਾ ਹੋਣ ਕਰਕੇ ਇੱਥੇ ਇੱਕ ਗੱਲ ਕਰਦੇ ਰਹੀਏ। ਇਹੋ ਜਿਹੀਆਂ ਧਿਰਾਂ ਧੜੇ ਬੜੇ ਆਪੋ ਆਪਣੇ ਤਰੀਕੇ ਨਾਲ ਸਰਗਰਮ, ਤੇ ਇਸ ਸਾਰੇ ਕਾਸੇ ਦੇ ਵਿੱਚ ਆਪਣਾ ਰੋਲ ਕੀ ਬਣਦਾ ਕਿ ਆਪਾਂ ਸਾਰਿਆਂ ਦਾ ਆਦਰ ਸਤਿਕਾਰ ਕਰੀਏ, ਸਾਰਿਆਂ ਦੇ ਸਿਰ ਤੇ ਹੱਥ ਰੱਖੀਏ, ਸਾਰਿਆਂ ਨੂੰ ਪਿਆਰ ਕਰੀਏ ਤੇ ਸਾਰਿਆਂ ਦਾ ਪਿਆਰ ਲਈਏ। ਹੁਣ ਆਈਏ ਆਪਾਂ ਕੰਮ ਦੀ ਗੱਲ। ਆਪਾਂ ਕੱਲ੍ਹ ਦੀ ਗੱਲ ਕੀਤੀ ਸੀ ਕਿ ਭਾਰਤੀ ਸਟੇਟ ਨੇ ਜਿਹੜੇ ਆਹ ਨਵੇਂ ਕਾਨੂੰਨ ਬਣਾ ਕੇ ਇਸ ਮੁਲਕ ਦੀਆਂ ਸਾਰੀਆਂ ਘੱਟ ਗਿਣਤੀਆਂ ਨੂੰ ਵਿਪਤਾ ਪਾਉਣ ਦਾ ਰਾਹ ਫੜਿਆ। ਇਹ ਇੱਕ ਕੌਮ ਜਾਂ ਇੱਕ ਮਸਲਾ ਨਹੀਂ ਹੈ। ਆਪਣੇ ਕਈ ਬੰਦੇ ਸੋਚਦੇ ਆ ਕਿ ਜੀ ਮੁਸਲਮਾਨਾਂ ਨਾਲ ਹੋ ਰਹੀ ਆ, ਆਪਾਂ ਕੀ ਲੈਣਾ, ਪਰ ਸਾਡਾ ਤਾਂ ਧਰਮ, ਸਾਨੂੰ ਤਾਂ ਗੁਰਬਾਣੀ ਕਹਿੰਦੀ ਆ ਵੀ ਜਿਹੜਾ ਗਵਾਂਢੀ ਨਾਲ ਹੋਇਆ ਤੇਰੇ ਨਾਲ ਵੀ ਹੋਣੀ। ਆ ਕਿਸੇ ਮਾਰਟਨ ਪਤਾ ਨਹੀਂ ਕੀ ਏਦਾਂ ਦਾ ਉਹ ਕਵੀ, ਉਹਦੀ ਕਹਿੰਦੇ ਹੁੰਦੇ ਨੇ ਵੀ ਜਦੋਂ ਉਹ ਫਲਾਨਿਆਂ ਲਈ ਆਏ ਮੈਂ ਨਹੀਂ ਬੋਲਿਆ, ਫਲਾਨਿਆਂ ਲਈ ਵੀ ਆਏ ਮੈਂ ਨਹੀਂ ਬੋਲਿਆ, ਅਖੀਰ ਜਦੋਂ ਮੇਰੀ ਵਾਰੀ ਆਈ ਉਦੋਂ ਮੇਰੇ ਲਈ ਵੀ ਕੋਈ ਬੋਲਣ ਵਾਲਾ ਨਹੀਂ ਸੀ। ਸੋ ਅੱਜ ਆਪਾਂ ਨੂੰ ਪਤਾ ਕਿ ਫੈਡਰਲਿਜ਼ਮ ਦੇ ਨਾਂ ਦੇ ਉੱਤੇ ਇਸ ਮੁਲਕ ਦੇ ਵਿੱਚ, ਦੱਖਣੀ ਭਾਰਤ ਦੇ ਵਿੱਚ ਕਾਫੀ ਜ਼ਿਆਦਾ ਭੱਜ ਨੱਸ ਹੋ ਰਹੀ ਹੈ। ਸਾਡੀ ਕੌਮ ਦੇ ਬਹੁਤ ਵੱਡੇ ਇਸ ਮਸਲੇ ਦੇ ਉੱਤੇ ਸੰਘਰਸ਼ ਦੇ ਵਿੱਚ ਯੋਗਦਾਨ ਰਹੇ ਨੇ। ਧਰਮ ਯੁੱਧ ਮੋਰਚੇ ਮੌਕੇ ਇਹ ਇੱਕ ਮੇਨ ਵਿਸ਼ਾ ਹੁੰਦਾ ਸੀ, ਤੇ ਅੱਜ ਇਸ ਮਾਹੌਲ ਦੇ ਵਿੱਚ ਆਪਦਾ ਪੱਖ ਰੱਖਣ ਲਈ ਸਾਡੀ ਕੌਮ ਨੂੰ ਇੱਕ ਇਹੋ ਜਿਹੇ ਆਗੂ ਦੀ, ਇੱਕ ਇਹੋ ਜਿਹੇ ਚਿਹਰੇ ਦੀ, ਇੱਕ ਇਹੋ ਜਿਹੀ ਲੀਡਰਸ਼ਿਪ ਦੀ ਲੋੜ ਆ ਜਿਹੜੀ ਅੱਜ ਦੇ ਮੁਹਾਵਰੇ ਵਿੱਚ, ਅੱਜ ਦੇ ਮਾਹੌਲ ਵਿੱਚ ਸਾਰੇ ਭਾਰਤ ਨੂੰ ਐਡਰੈਸ ਕਰ ਸਕੇ ਕਿ ਜਿਹੜੇ ਰਾਹ ਦੇ ਉੱਤੇ ਅੱਜ ਬੀਜੇਪੀ ਚੱਲ ਰਹੀ ਕਿ ਇੱਕ ਮੁਲਕ, ਇੱਕ ਚੋਣ, ਇੱਕ ਪਹਿਰਾਵਾ, ਇੱਕ ਬੋਲੀ, ਇੱਕ ਸੱਭਿਆਚਾਰ, ਇਹ ਸਾਰੇ ਦੇ ਖਿਲਾਫ ਸਦੀਆਂ ਤੋਂ ਸਾਡਾ ਧਰਮ,
ਸਾਨੂੰ ਲੜਨ ਦਾ ਰਾਹ ਦੱਸ ਰਹੇ। ਇਹੋ ਜਿਹਾ ਕੋਸ਼ਿਸ਼ ਸੀ ਨਾ ਜਿਹੜਾ ਔਰੰਗਜ਼ੇਬ ਕਰਦਾ ਸੀ, ਤੇ ਉਸ ਮੌਕੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਲੀਹ ਪਾ ਕੇ ਦੇਤੀ ਕਿ ਏਦਾਂ ਅੱਜ ਵੀ ਸਾਡਾ ਫਰਜ਼ ਬਣਦਾ ਹੈ ਕਿ ਸਾਰੇ ਭਾਰਤ ਦੇ ਉਹਨਾਂ ਦੱਬੇ ਕੁਚਲੇ ਨਿਮਾਣੇ ਲਤਾੜੇ ਲੋਕਾਂ ਨੂੰ ਲਾਮਬੰਦ ਕਰੀਏ। ਪਰ ਲਾਮਬੰਦ ਕਰਕੇ ਅੱਗੇ ਵਧਣ ਦੀ ਗੱਲ ਤਾਂ ਹੋਵੇ ਜੇਕਰ ਸਾਡੇ ਵਿੱਚੋਂ ਇਹੋ ਜਿਹੀ ਕੋਈ ਲੀਡਰਸ਼ਿਪ ਉੱਭਰ ਦਿੱਤੀ ਜਾਵੇ। ਸਾਡੇ ਕੌਮ ਦੇ ਅੰਦਰ ਇਹੋ ਜਿਹੇ ਬੜੇ ਨੌਜਵਾਨ ਨੇ ਜਿਨ੍ਹਾਂ 'ਚ ਕੌਮ ਦਾ ਪੰਥ ਦਾ ਦਰਦ ਵੀ ਆ ਤੇ ਉਹ ਲੀਡਰਸ਼ਿਪ ਵਾਲੀ ਕੁਆਲਿਟੀ ਵਾਲੇ, ਪਰ ਉਹਨਾਂ ਨੂੰ ਜਿਹੜੇ ਬੀਤੇ ਦੌਰ ਦੇ ਕਈ ਘੜਮ ਚੌਧਰੀ ਜਿਨ੍ਹਾਂ ਦੀ ਕੋਈ ਗੱਲਬਾਤ ਉਦੋਂ ਨਹੀਂ ਪੁੱਛੀ ਦੱਸੀ ਗਈ, ਉਹ ਕਹਿੰਦੇ ਆ ਵੀ ਅਸੀਂ ਦੱਸਾਂਗੇ, ਤੇ ਉਹ ਆਪਦੀਆਂ ਲੀਹਾਂ ਤਰਜੀਹਾਂ ਆਪਦੇ ਏਜੰਡੇ ਤਹਿਤ ਚੰਗੇ ਭਲੇ ਕੌਮ ਪ੍ਰਸਤ ਨੌਜਵਾਨਾਂ ਦਾ ਲਹੂ ਪੀ ਰਹੇ। ਇੱਕ ਕਹਿੰਦੇ ਹੁੰਦੇ ਆ ਨਾ ਵੀ ਸਪਣੀ ਕਹਿੰਦੇ ਆਪਦੇ ਬੱਚੇ ਖਾ ਜਾਂਦੀ, ਉਵੇਂ ਆਪਦੀ ਹਉਮੈ ਲਈ ਆਪਦੀਆਂ ਗੱਲਾਂ ਦੇ ਵਿੱਚ ਆਪਦੀ ਹੀ ਕੌਮ ਦਾ ਘਾਣ ਕਰਵਾਈ ਜਾਣਾ, ਇਹ ਕੋਈ ਬੰਦਿਆਂ ਵਾਲੀ ਗੱਲ ਥੋੜੀ। ਤੋਂ ਬੜੀ ਭਾਰੀ ਲੋੜ ਆ ਕਿ ਕੌਮ ਦੀ ਇੱਕ ਲੀਡਰਸ਼ਿਪ ਪੈਦਾ ਕੀਤੀ ਜਾਵੇ। ਔਰ ਮੇਰੇ ਮਨ 'ਚ ਬਾਰ-ਬਾਰ ਇਹ ਗੱਲ ਆਉਂਦੀ ਹੈ ਕਿ ਜਦੋਂ ਕੌਮ ਦੀ ਇਹੋ ਜਿਹੀ ਨਰੋਈ ਲੀਡਰਸ਼ਿਪ, ਕੋਈ ਨਵਾਂ ਫਰੈਸ਼ ਚਿਹਰਾ ਉੱਭਰੇ, ਜਦੋਂ ਸਾਰਿਆਂ ਨੂੰ ਦਿੱਲੀ ਨਾਲ ਲੜਨ ਦਾ ਹੋਕਾ ਦੇਵੇ ਕਿ ਮੇਰੇ ਤੇਰੇ ਨਾਲ 100% ਵਿਚਾਰ ਨਹੀਂ ਮਿਲਣੇ, ਨਾ ਆਪਣੀ ਵਰਕਿੰਗ ਸਟਾਈਲ, ਨਾ ਆਪਣਾ ਥਾਟ ਪ੍ਰੋਸੈਸ, ਨਾ ਕੰਮ ਢੰਗ, ਨਾ ਸੋਚ ਢੰਗ, ਵਖਰੇਵਾ ਰਹਿਣਾ, ਪਰ ਆਪਾਂ ਸਾਰੇ ਸਾਂਝੇ ਦੁਸ਼ਮਣ ਖਿਲਾਫ ਲੜੀਏ। ਤੂੰ ਜਿਹੜੀ ਬਾਣੀ ਵੱਧ ਪੜ੍ਹਨੀ ਆ ਘੱਟ ਪੜ੍ਹਨੀ ਆ, ਤੂੰ ਕੀ ਖਾਣਾ ਕੀ ਨਹੀਂ ਖਾਣਾ, ਤੂੰ ਕੀ ਕਰਨਾ ਕੀ ਨਹੀਂ ਕਰਨਾ, ਮੈਨੂੰ ਕੋਈ ਮਤਲਬ ਨਹੀਂ, ਤੂੰ ਜਿਹੋ ਜਿਹਾ ਵੀ ਹੈ ਮੈਨੂੰ ਮਨਜ਼ੂਰ ਆ, ਚੱਲ ਆਪਾਂ ਦਿੱਲੀ ਨਾਲ ਲੜੀ। ਤੇ ਇਸ ਤਰੀਕੇ ਨਾਲ ਇੱਕ ਸਾਂਝੀ ਲੜਾਈ ਜਦੋਂ ਸਾਂਝੇ ਤੌਰ ਤੇ ਹੋਏਗੀ ਨਾ, ਉਦੋਂ ਸਾਡੇ ਜਿਹੜੇ ਅੰਦਰੂਨੀ ਰੌਲੇ ਨੇ ਇਹਨਾਂ ਦੀ ਗੱਲ ਹੀ ਨਹੀਂ ਹੋਣੀ। ਅੱਜ ਕੋਈ ਕਹਿੰਦਾ ਹੈਗਾ ਕਿ ਮੇਰੇ ਲੀਡਰ ਨੂੰ, ਮੇਰੀ ਜਥੇਬੰਦੀ ਨੂੰ ਇਉਂ ਕਿਉਂ ਕਹਿਤਾ, ਦੂਜਾ ਕਹਿੰਦਾ ਇਉਂ ਕਿਉਂ ਤੂੰ ਕਹਿਤਾ। ਇਹ ਸਾਰੀ ਚੀਜ਼ ਦੇ ਵਿੱਚ ਸਾਡੀ ਕੌਮ ਦੀ ਉਹ ਸ਼ਕਤੀ, ਇੱਕ ਤਾਂ ਚਲੋ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਲੋਕ, ਪਰ ਜਿਹੜੀ ਸਿੱਖ ਸ਼ਕਤੀ ਕੌਮ ਪ੍ਰਸਤੀ ਵਾਲੀ, ਪੰਥ ਪ੍ਰਸਤੀ ਵਾਲੀ ਆ, ਮੈਂ ਗੱਲ ਉਹਦੀ ਕਰ, ਇਸ ਸੋਚ ਨੂੰ ਬਲ ਮਿਲੂਗਾ, ਕੌਮ ਪ੍ਰਸਤੀ ਦੀ ਭਾਵਨਾ ਪੰਥ 'ਚ ਪ੍ਰਚੰਡ ਹੋਵੇਗੀ। ਹੋਰ ਲੋਕ ਵੀ ਜਿਹੜੇ ਇਸ ਮੌਕੇ ਭਾਰਤ ਮਾਤਾ ਨੂੰ ਮੱਥਾ ਟੇਕੀ ਬੈਠੇ ਨੇ ਉਹ ਵੀ ਇੱਧਰ ਆਉਣਗੇ। ਚੇਤੇ ਕਰੋ 1978 ਤੋਂ ਚੱਲੇ ਸੰਘਰਸ਼ ਦੌਰਾਨ ਕਿੰਨੇ ਅੱਡ-ਅੱਡ ਮੌਕਿਆਂ ਤੇ ਇਤਿਹਾਸਕ ਘਟਨਾਵਾਂ ਦੇ ਵਿੱਚ ਉਹ ਲੋਕ ਕੌਮ ਦੀ ਸੇਵਾ ਕਰ ਗਏ ਜਿਹੜੇ ਖੜੇ ਦੂਜੇ ਪਾਸੇ ਸੀ। ਖਾੜਕੂ ਸੰਘਰਸ਼ ਦੀਆਂ ਬਹੁਤ ਵੱਡੀਆਂ ਵਾਰਦਾਤਾਂ ਦੇ ਵਿੱਚ ਬਹੁਤ ਵਾਰੀ ਸਾਨੂੰ ਇਹ ਇਤਿਹਾਸਕ ਤੱਥ ਨੇ ਕਿ ਜਿਹੜੇ ਬੰਦੇ ਸਰਕਾਰੀ ਮੁਲਾਜ਼ਮ ਸੀ ਉਹਨਾਂ ਨੇ ਕੌਮ ਪ੍ਰਸਤੀ ਦੀ ਭਾਵਨਾ ਤਹਿਤ ਸੇਵਾ ਕਰੀ। ਅੱਜ ਵੀ ਇਹ ਵਾਪਰ ਸਕਦਾ। ਗੱਲ ਤਾਂ ਆਪਦਾ ਨੈਰੇਟਿਵ, ਆਪਦੀ ਗੱਲ ਨੂੰ ਅੱਗੇ ਵਧਾਉਣ ਦੀ, ਖਾਲਿਸਤਾਨ ਦੇ ਏਜੰਡੇ ਨੂੰ ਅੱਗੇ ਤੋਰਨ ਲਈ ਜੇਕਰ ਤਾਂ ਨਿਸ਼ਾਨਾ ਰੱਖਾਂਗੇ ਦਿੱਲੀ ਤੇ ਨਿਸ਼ਾਨਾ ਹੋਵੇ ਸਪਸ਼ਟ, ਫੇਰ ਕਹਾਣੀ ਕੁਝ ਹੋਰ ਆ। ਤੇ ਜੇਕਰ ਆਪਾਂ ਇਹ ਸੋਚੇ ਵਿਚਾਰੇ ਬਗੈਰ ਸਟੈਪ ਚੱਕਾਂਗੇ ਕਿ ਪੰਜਾਬ ਦੇ ਵਿੱਚ ਬੈਟਲਫੀਲਡ ਦੇ ਵਿੱਚ ਬਾਕੀ ਧਿਰਾਂ ਧੜਿਆਂ ਨੂੰ ਇਹਦੇ ਨਾਲ ਫੇਰ ਨਹੀਂ ਗੱਲ ਬਣਦੀ, ਫੇਰ ਕੰਮ ਔਖਾ ਹੋ ਜੂ। ਹੁਣ ਇੱਥੇ ਪੰਜਾਬ ਦੀ ਧਰਤੀ ਉੱਤੇ ਜਿਹੜੀਆਂ ਧਿਰਾਂ ਧੜੇ ਸਰਗਰਮ ਨੇ ਉਹਨਾਂ ਦੀਆਂ ਆਪਦੀਆਂ ਬਹੁਤ ਸਾਰੀਆਂ ਲਿਮਿਟੇਸ਼ਨ ਨੇ, ਸੀਮਾਵਾਂ ਨੇ, ਮਜਬੂਰੀਆਂ ਨੇ। ਉਹਨਾਂ ਨੇ ਇੱਥੇ ਵਿਚਰਦੇ ਲੋਕਾਂ ਭਾਈਚਾਰਿਆਂ ਤੋਂ ਨਾਲ ਰੱਖਣ ਦੇ ਵੀ ਅੱਗੇ ਤੁਰਨਾ। ਸੋ ਜਿਹੜੇ ਲੋਕ ਪਹਿਲਾਂ ਹੀ ਬ੍ਰਾਹਮਣਵਾਦ ਦੇ ਸਤਾਏ ਹੋਏ ਨੇ, ਜਿਹੜੇ ਆਪ ਦਿੱਲੀ ਦਰਬਾਰ ਦੇ ਦੁਰਕਾਰੇ ਤੇ ਤਿਰਸਕਾਰੇ ਹੋਏ ਨੇ, ਉਹਨਾਂ ਲੋਕਾਂ ਨੂੰ ਵੀ ਆਪਦੇ ਦੁਸ਼ਮਣ ਬਣਾਈ ਜਾਣਾ। ਖਾਲਿਸਤਾਨੀ ਸੋਚ ਇਹ ਕਹਿੰਦੀ ਆ ਕਿ ਅਸੀਂ ਵੱਧ ਤੋਂ ਵੱਧ ਦੋਸਤ ਬਣਾਈਏ, ਪਰ ਆਪਾਂ ਵੱਧ ਤੋਂ ਵੱਧ ਦੁਸ਼ਮਣ ਬਣਾਉਣ ਤੁਰੇ ਹੋਏ ਆ ਕਿ ਪੰਜਾਬ ਦੇ ਵਿੱਚ ਸਾਡੇ ਨਾਲ ਕੋਈ ਖੜਨ ਜੋਗਾ ਨਾ ਰਹੇ। ਇਹ ਗੱਲ ਕਿੱਧਰ ਨੂੰ ਜਾਂਦੀ? ਜਿਹੜੇ ਲੋਕਾਂ ਬਾਰੇ ਸਾਡਾ ਧਰਮ, ਸਾਡੇ ਗੁਰੂ ਸਾਹਿਬਾਨ ਕਹਿੰਦੇ ਆ ਕਿ ਦੱਬੇ ਕੁਚੜੇ ਨਿਮਾਣੇ ਨਤਾਣੇ ਲਤਾੜੇ ਹੋਏ ਲੋਕਾਂ ਨੂੰ ਗਲ ਨਾਲ ਲਾਉਣਾ, ਆਪਾਂ ਉਹਨਾਂ ਦੇ ਜਜ਼ਬਾਤਾਂ ਦੀ ਹੇਠੀ ਕਰਕੇ ਉਹਨਾਂ ਨੂੰ ਚੜਾ ਕੇ ਦੁਸ਼ਮਣ ਦੇ ਪਾਲੇ ਵਿੱਚ ਸੁੱਟ ਕੇ ਕੀ ਖੱਟਾਂਗੇ, ਕੀ ਮਿਲੂ? ਤੇ ਇਸ ਗੱਲ ਦੇ ਵੱਲ ਵੀ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਪੰਜਾਬ ਦੀ ਧਰਤੀ ਉੱਤੇ ਤਾਂ ਫੇਰ ਇਹਨਾਂ ਦੇ ਪੱਲੇ ਕੁਛ ਹੈ, ਬਾਹਰ ਤਾਂ ਬਹੁਤ ਮਾੜੀ ਹਾਲ ਆ। ਇਹਨਾਂ ਕੋਲੇ ਲੈ ਦੇ ਕੇ ਇਕੱਲਾ ਸਿੱਖ ਧਰਮ ਹੀ ਆ ਜਿਹੜਾ ਦਲਿਤਾਂ ਨੂੰ ਮਾੜਾ ਮੋਟਾ ਕੋਈ ਓਟ ਆਸਰਾ ਦੇਣ ਜੋਗਾ, ਬਾਕੀ ਤਾਂ ਹੈ ਹੀ ਕੁਛ ਨਹੀਂ।
ਹੁਣ ਆਪ ਕੱਲ परसों एक वीडियो आई ਜਿਹਦੇ ਵਿੱਚ ਰਾਜਸਥਾਨ ਦੇ ਵਿੱਚ ਕਿਸੇ ਮੰਦਿਰ ਦੇ ਵਿੱਚ ਜਿਹੜਾ ਵੱਡਾ ਲੀਡਰ ਵਾ ਕੋਈ ਦਲਤਾਂ ਦੇ ਵਿੱਚੋਂ MP ਸ਼ਾਇਦ MLA ਉਹ ਉੱਥੇ ਮੰਦਿਰ 'ਚ ਜਾਇਆ। ਉਹ ਤੋਂ ਬਾਅਦ 'ਚ ਕਹਿੰਦੇ ਗੰਗਾ ਜਲ ਨਾਲ ਧੋਤਾ, ਬੜਾ ਕਹਿੰਦੇ ਜੀ ਅਪਵਿੱਤਰ ਕਰਤਾ ਇਹਨੇ। ਹੁਣ ਇਵੇਂ ਹੀ ਹੋਰ ਕਈ ਖਬਰਾਂ ਆਉਂਦੀਆਂ ਨੇ ਕਿ ਜੀ ਫਲਾਣੇ ਥਾਂ ਤੇ ਘੋੜੀ ਤੇ ਚੜ੍ਹਨ ਕਰਕੇ ਦਲਤ ਦਾ ਪਿੰਡ ਸਾੜਤਾ, ਘਰ ਸਾੜਤਾ। ਇਹ ਨਿੱਤ ਖਬਰਾਂ ਆਉਂਦੀਆਂ। ਕੱਲ ਪਰਸੋਂ ਦੀ ਇੱਕ ਖਬਰ ਚੱਲ ਰਹੀ ਹੈ ਕਿ ਜੀ ਜਿਹੜੇ ਡਾਕਟਰ ਅੰਬੇਦਕਰ ਦੇ ਸਟੈਚੂਸ ਨੇ, ਬੁੱਧ ਨੇ ਜਿਹੜੇ, ਉਹ ਸਾਰੇ ਭਾਰਤ ਵਿੱਚ ਕਿਵੇਂ ਢਾਹੇ ਜਾ ਰਹੇ ਨੇ, ਕਿਵੇਂ ਉਹਨਾਂ ਦਾ ਜਿਹੜਾ ਕੰਮ ਕੀਤਾ ਜਾ ਰਿਹਾ। ਇਹ ਸਾਰੀਆਂ ਗੱਲਾਂ ਬਾਤਾਂ ਜਦੋਂ ਵਾਪਰਦੀਆਂ ਨੇ ਉਸ ਮੌਕੇ ਇਸ ਪੰਜਾਬ ਦੀ ਧਰਤੀ ਉੱਤੇ ਵਸਦੇ ਡਾਕਟਰ ਅੰਬੇਦਕਰ ਨੂੰ ਪਿਆਰ ਕਰਨ ਵਾਲੇ ਦਲਿਤ ਭਾਈਚਾਰੇ ਨੂੰ ਜੇਕਰ ਤਾਂ ਸਾਡੀ ਕੌਮ ਤੋਂ ਇਹ ਸੁਨੇਹਾ ਮਿਲੇ ਕਿ ਤੁਹਾਡੇ ਨਾਲ ਹੋਇਆ ਧੱਕਾ, ਅਸੀਂ ਭਾਈ ਤੁਹਾਡੇ ਨਾਲ, ਫਿਰ ਤਾਂ ਗੱਲ ਹੋਰ ਬਣੂ। ਕਿਉਂਕਿ ਸਾਡੇ ਤਾਂ ਇੱਥੇ ਬਹੁਤ ਸਾਰੇ ਇੰਟੈਲੈਕਚੁਅਲ ਸਾਨੂੰ ਇਹ ਕਹਿੰਦੇ ਨੇ ਕਿ ਜਿਹੜਾ ਬੇਗਮਪੁਰੇ ਦਾ ਕਨਸੈਪਟ ਆ ਨਾ ਗੁਰਬਾਣੀ 'ਚ, ਉਹ ਖਾਲਿਸਤਾਨ ਹੀ ਹੈ। ਤੇ ਖਾਲਿਸਤਾਨ ਅਤੇ ਬੇਗਮਪੁਰੇ ਨੂੰ ਇੱਕ ਮੇਲ, ਇੱਕ ਸੁਰ ਦੇਖਣ ਵਾਲੇ ਲੋਕ ਕਿਹੜੇ ਖੂਜ ਡਿੱਗਣ ਜਦੋਂ ਇੱਥੋਂ ਵੀ ਉਹਨਾਂ ਨੂੰ ਇਹੀ ਮਿਲਣ ਜੁੱਤੀਆਂ ਕਿ ਜੇਕਰ ਅੰਬੇਦਕਰ ਉੱਥੇ ਸਮਾਪਤ ਕਰਨਾ, ਅਮਿਤ ਸ਼ਾਹ ਪਾਰਲੀਮੈਂਟ 'ਚ ਖੜ ਕੇ ਕਹਿੰਦਾ ਕਿ ਜੀ ਅੰਬੇਦਕਰ ਕਰੀ ਜਾਂਦੇ, ਕੋਈ ਉਹਦੇ ਬੁੱਤ ਤੋੜ ਰਿਹਾ। ਜਿਹੜੀ ਟ੍ਰੀਟਮੈਂਟ ਸਾਰਾ ਭਾਰਤ ਹਿੰਦੂ ਤਵੀ ਭਾਰਤ ਸਿਸਟਮ ਜਿਹੜਾ ਹੈ ਉਹ ਦੇ ਰਿਹਾ ਇਹਨਾਂ ਨੂੰ, ਉਹੀ ਜੇ ਆਪਾਂ ਦੇਣ ਲੱਗ ਪਵਾਂਗੇ ਤਾਂ ਫਿਰ ਗੱਲ ਜਾਊ ਕਿੱਧਰ ਨੂੰ। ਸਾਨੂੰ ਇਹਨਾਂ ਨੂੰ ਨਾਲ ਜੋੜਨ ਦੀ ਲੋੜ, ਇਹਨਾਂ ਨੂੰ ਹੀ ਨਹੀਂ, ਆ ਜਿਹੜੇ ਕੇਰਲਾ ਵਾਲੇ ਲੋਕ ਪਿੱਟਦੇ ਨੇ ਜਾਂ ਹੋਰਨਾਂ ਸੂਬਿਆਂ ਦੇ ਲੋਕ ਨੇ, ਹਿੰਦੂ ਧਰਮ ਦਾ ਜਾਂ ਭਾਰਤ ਦਾ ਸਤਾਇਆ ਹੋਇਆ ਹਰ ਬੰਦਾ, ਸਾਨੂੰ ਇਹ ਨਹੀਂ ਕਿ ਉਹਦੀ ਆਹ ਗੱਲ ਉਹਦੀ ਮੈਂ ਮੰਨ ਲੈਣਾ ਜੀ। ਮੈਂ ਡਾਕਟਰ ਅੰਬੇਦਕਰ ਦੇ ਬਹੁਤ ਸਾਰੇ ਵਿਚਾਰਾਂ ਨਾਲ, ਬਹੁਤ ਸਾਰੀਆਂ ਗੱਲਾਂ ਨਾਲ ਅਸਹਿਮਤ। ਮੈਂ ਖੁਦ ਮੰਨਦਾ ਕਿ ਡਾਕਟਰ ਅੰਬੇਦਕਰ ਦਾ ਨਾਮ ਲੈ ਕੇ ਅੰਬੇਦਕਰੀਆਂ ਨੂੰ ਪੰਪ ਮਾਰਿਆ ਗਿਆ ਕਿ ਜੀ ਇਹ ਸੰਵਿਧਾਨ ਤਾਂ ਜਿਹੜਾ ਡਾਕਟਰ ਅੰਬੇਦਕਰ ਨੇ ਲਿਖਿਆ, ਹਾਲਾਂਕਿ ਇਦਾਂ ਦੀ ਗੱਲ ਹੈ ਨਹੀਂ, ਪਰ ਉਹਨਾਂ ਨੂੰ ਇਹ ਗੱਲ ਪੱਕੀ ਕੀਤੀ ਪਈ ਆ। ਤੇ ਅੱਜ ਜਦੋਂ ਡਾਕਟਰ ਅੰਬੇਦਕਰ ਨੂੰ ਟਾਰਗੇਟ ਕਰੀਏ ਤਾਂ ਯਕੀਨਨ ਤੌਰ ਦੇ ਉੱਤੇ ਉਹ ਕਹਿਣਗੇ ਜੀ ਸਾਡਾ ਨਾਇਕ ਆ। ਫਿਰ ਪੋਲੀਟੀਕਲ ਬੰਦੇ ਜਿਹੜੇ ਨੇ ਉਹ ਇਹਦੇ ਉੱਤੇ ਸਿਆਸਤ ਕਰਦੇ ਨੇ, ਉਹਨਾਂ ਨੂੰ ਮਸਾਂ ਮੌਕਾ ਲੱਭਦਾ ਕਿ ਸਿੱਖਾਂ ਦੇ ਸਿੱਖੀ ਜਜ਼ਬਾਤਾਂ ਦੇ ਉਲਟ ਇਸ ਸਾਰੇ ਮਾਹੌਲ ਨੂੰ ਵਰਤੀਏ, ਲੈ ਦੇ ਕੇ ਇਹ ਇਕੱਲਾ ਸਿੱਖਾਂ ਦਾ ਜਾਂ ਸਿੱਖੀ ਦਾ ਹੀ ਨਹੀਂ, ਇਹ ਪੂਰੇ ਖਾਲਿਸਤਾਨੀ ਸੰਘਰਸ਼ ਦਾ ਜਿਹੜਾ ਇੱਕ ਤਰੀਕੇ ਨਾਲ ਨੁਕਸਾਨ ਕਰਨ ਵਾਲਾ ਨੁਕਤਾ ਬਣ ਜਾਂਦਾ। ਸੋ ਸਾਨੂੰ ਐਜੂਕੇਟ, ਸਾਨੂੰ ਪੜ੍ਹੇ ਲਿਖੇ ਤਰੀਕੇ ਨਾਲ ਗੱਲ ਕਰਨ ਲੱਗਿਆ ਅੱਜ ਦੇ ਦੌਰ ਵਿੱਚ ਇਹ ਗੱਲ ਦੁਨੀਆ ਨੂੰ ਸਮਝਾਉਣੀ ਪਊਗੀ ਕਿ ਜਿਹੜਾ ਡਾਕਟਰ ਅੰਬੇਦਕਰ ਦਾ ਨਾਮ ਲੈ ਕੇ ਸੰਵਿਧਾਨ ਦੇ ਰਾਹੀਂ ਸਾਡੇ ਉੱਤੇ ਗੁਲਾਮੀ ਥੋਪੀ ਗਈ ਆ, ਅਸੀਂ ਇਹਦੇ ਖਿਲਾਫ। ਪਰ ਦਿਲ ਤਾਂ ਸਾਡਾ ਇਹ ਕਰਦਾ ਕਿ ਅਸੀਂ ਉਸ ਸ਼ਖਸ ਨੂੰ ਜਿਹਨੇ ਸਾਰਾ ਕੁਝ ਕੀਤਾ ਕਰਾਇਆ ਸਾਡੇ ਨਾਲ, ਉਹਦੇ ਬੁੱਤ ਇਸ ਤਰ੍ਹਾਂ ਕਰੀਏ। ਪਰ ਅਸੀਂ ਅੰਬੇਦਕਰਵਾਦੀਆਂ ਦੇ, ਡਾਕਟਰ ਅੰਬੇਦਕਰ ਨੂੰ ਪਿਆਰ ਕਰਨ ਵਾਲਿਆਂ ਦੇ ਜਜ਼ਬਾਤਾਂ ਦਾ ਖਿਆਲ ਰੱਖਦੇ ਹਾਂ। ਦੁਖੀ ਅਸੀਂ ਬੜੇ, ਸ਼ਾਇਦ ਫਿਰ ਕੋਈ ਗੱਲ ਹੋਰ ਬਣੇ। ਜਿਵੇਂ ਇਸੇ ਸ਼ਖਸ ਡਾਕਟਰ ਅੰਬੇਦਕਰ ਨੇ ਕਿਹਾ ਸੀ ਕਿ ਜਿਹੜਾ ਇਹ ਸੰਵਿਧਾਨ ਆ, ਮੈਨੂੰ ਕਹਿੰਦੇ ਆ ਤੂੰ ਲਿਖਿਆ, ਜੀ ਦਾ ਮੇਰਾ ਕਰਦਾ ਵੀ ਇਹਨੂੰ ਅੱਗ ਲਾ ਕੇ ਸਾੜਦੇ ਆ ਜੇ ਇਹਨੂੰ ਚੰਗੇ ਤਰੀਕੇ ਨਾਲ ਲਾਗੂ ਨਾ ਕੀਤਾ ਗਿਆ। ਸੋ ਡਾਕਟਰ ਅੰਬੇਦਕਰ ਤਾਂ ਖੁਦ ਸੰਵਿਧਾਨ ਦੇ ਮਸਲੇ ਉੱਤੇ ਕਹਿੰਦਾ ਸੀ ਇਹਨੂੰ ਅੱਗ ਲਾ ਕੇ ਸਾੜਦੇ ਆ। ਤੇ ਅੱਜ ਆਪਾਂ ਸਾਰਿਆਂ ਨੇ ਕਿਉਂ ਮਿਥਲਿਆ ਕਿ ਉਹ ਸਾਰੇ ਲੋਕ ਜਿਹੜੇ ਡਾਕਟਰ ਅੰਬੇਦਕਰ ਦੇ ਪੈਰੋਕਾਰ ਨੇ, ਜਿਹੜੇ ਭਾਰਤੀ ਸਿਸਟਮ ਦੇ ਸਤਾਏ ਹੋਏ ਨੇ, ਜਿਨ੍ਹਾਂ ਨਾਲ ਸਾਡੀ ਸਾਂਝ ਹੋਣੀ ਚਾਹੀਦੀ। ਜਦੋਂ BJP ਨਾਲ ਬਾਦਲਕਿਆਂ ਨੇ ਸਿਆਸੀ ਗੱਠਜੋੜ ਕੀਤਾ ਸੀ, ਉਦੋਂ ਸਿੱਖ ਕੌਮ ਦੇ ਵਿਦਵਾਨਾਂ ਨੇ, ਜਥੇਦਾਰ ਟੌੜਾ ਸਾਹਿਬ ਨੇ ਖੁਦ ਵੀ ਇਹ ਗੱਲ ਕਹੀ ਸੀ ਕਿ ਸਾਡੀ ਸਾਂਝ ਤਾਂ ਬਹੁਜਨ ਸਮਾਜ ਪਾਰਟੀ ਵਰਗਿਆਂ ਨਾਲ ਬਣਦੀ ਚੰਗੀ ਲੱਗਣੀ ਸੀ, ਦੱਬੇ ਕੁਚਲੇ ਵਰਗ ਨਾਲ। ਅਸੀਂ ਤਾਂ ਬ੍ਰਾਹਮਣਵਾਦ ਨਾਲ, ਜਿਨ੍ਹਾਂ ਨਾਲ 5 ਸਦੀਆਂ ਦਾ ਬੈਰ ਆ, ਉਹਦੇ ਨਾਲ ਸਾਂਝ ਪਾ ਕੇ ਬਹਿ। ਸੋ ਅੱਜ ਇਹ ਦੱਸਣ ਸਮਝਣ 'ਚ ਸਾਨੂੰ ਲੋੜ ਆ ਵੀ ਜੇਕਰ ਬ੍ਰਾਹਮਣਵਾਦੀ ਤਾਕਤਾਂ ਭਾਰਤੀ ਸਟੇਟ ਡਾਕਟਰ ਅੰਬੇਦਕਰ ਦੇ ਖਿਲਾਫ ਇਸ ਤਰੀਕੇ ਨਾਲ ਪੂਛ ਚੱਕੀ ਫਿਰਦੇ ਆ ਤੇ ਆਪਾਂ ਵੀ ਉਸੇ ਰਾਹ ਤੁਰ ਪਈਏ, ਇਹ ਗੱਲ ਜਾਂਦੀ ਕਿੱਧਰ ਨੂੰ। ਸੋ ਜਿਹੜਾ ਇਹ ਭਾਰਤ ਦਾ ਸਿਸਟਮ ਆ, ਇਹਨੂੰ ਇਹ ਚੀਜ਼ ਵਾਰਾ ਖਾਂਦੀ ਆ। ਜੇਕਰ ਤਾਂ ਆਪਾਂ ਚਾਹੁੰਦੇ ਆ ਕਿ ਜੀ ਆਪਾਂ ਇਕੱਲੇ, ਹੁਣ 29 ਅਪ੍ਰੈਲ ਨੂੰ ਖਾਲਿਸਤਾਨ ਡੈਕਲੇਰੇਸ਼ਨ ਡੇ ਆ ਜਿਹੜਾ,
ਉਹਦੇ ਸੰਬੰਧ ਵਿੱਚ ਹੁਣੇ ਹੀ ਦਲ ਖਾਲਸਾ ਨੇ ਪ੍ਰੈਸ ਕਾਨਫਰੰਸ ਕੀਤੀ ਆ। ਇੱਥੇ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਸੈਮੀਨਾਰ ਵੀ ਕਰਨਾ ਤੇ 29 ਅਪ੍ਰੈਲ ਨੂੰ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਦਾ ਪ੍ਰੋਗਰਾਮ ਵੀ ਉਲੀਕਿਆ। ਉਹ ਨੌਜਵਾਨ ਬਾਅਦ ਦਲ ਖਾਲਸਾ ਵਾਲੇ ਇੱਥੇ ਮੇਰੇ ਕੋਲ ਹੁਣੇ ਉੱਠ ਕੇ ਗਏ ਨੇ। ਇੱਥੋਂ ਅਸੀਂ ਗੱਲਾਂ ਬਾਤਾਂ ਕਰਦੇ ਸੀ ਤੇ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਸੀ ਕਿ ਖਾਲਿਸਤਾਨ ਸ਼ਬਦ ਸਿੱਖਾਂ ਨੇ ਕੰਨਾ ਬੋਲਿਆ ਹੀ ਹੈ, ਇਹਦੇ ਬਾਰੇ ਦੱਸਣ ਦਾ ਕੰਮ ਤਾਂ ਦੁਸ਼ਮਣ ਦਾ। ਦੁਸ਼ਮਣ ਨੇ ਦੁਨੀਆ ਨੂੰ ਡਰਾ ਦਿੱਤਾ ਕਿ ਇਹ ਤਾਂ ਇਹੋ ਜਿਹਾ ਖਾਲਿਸਤਾਨ ਬਣਾਉਣ ਨੂੰ ਫਿਰਦੇ ਆ ਜਿੱਥੇ ਇਕੱਲੇ ਖਾਲਸੇ ਹੀ ਹੋਣੇ ਆ, ਬਾਕੀ ਧਰਮਾਂ ਦੇ ਲੋਕਾਂ ਨੂੰ ਤਾਂ ਇਹਨਾਂ ਨੇ ਉਸ ਮੁਲਕ 'ਚ ਵੜਨ ਨਹੀਂ ਦੇਣਾ। ਤੇ ਉਸ ਮੁਲਕ ਦੇ ਵਿੱਚ ਖਾਲਸੇ ਵੀ ਇਕੱਲੇ ਉਹ ਹੋਣੇ ਆ ਜਿਹੜੇ ਨੀਲੇ ਦਸਤਾਰੇ, ਨੀਲੇ ਦਮਾਲੇ, ਵੱਡੇ ਚੋਲੇ ਤੇ ਤੜਕੇ ਬਸ 4 ਵਜੇ ਉੱਠ ਕੇ ਨਿਕਲਿਆ ਕਰਨਾ ਕਿਸੇ ਨੇ ਚੈੱਕ ਕਰਨ ਵੀ ਤੁਸੀਂ ਬਾਣੀ ਪੜ੍ਹਦੇ ਹੋ ਨਹੀਂ ਪੜ੍ਹਦੇ, ਤੇ 7 ਵਜੇ ਨੂੰ ਫਿਰ ਉਹ ਲੋਕ ਬਾਹਰ ਮੈਦਾਨ 'ਚ ਕੱਢ ਕੇ ਉਹਨਾਂ ਦੇ ਚਪੱਤ ਹੋਇਆ ਕਰਨਗੇ ਕਿ ਤੁਸੀਂ ਅੱਜ ਜਪਜੀ ਸਾਹਿਬ ਦਾ 5 ਬਾਣੀਆਂ ਦਾ ਪਾਠ ਨਹੀਂ ਕੀਤਾ ਜੀ, ਤੁਸੀਂ ਨਿਤਨੇਮ ਨਹੀਂ ਕੀਤਾ। ਤੇ ਪੱਲੇ ਮਤਲਬ ਕਿ ਤਾਲਬਾਨਾਂ ਵਾਂਗੂ ਮਾੜੇ ਤੋਂ ਮਾੜਾ ਦਿਖਾਉਣ ਦੇ ਲਈ ਖਾਲਿਸਤਾਨ ਦੀ ਵਿਆਖਿਆ ਕੀਤੀ ਗਈ। ਇੰਨਾ ਮਾੜਾ ਦਿਖਾਇਆ ਗਿਆ ਕਿ ਅੱਜ ਦੀ ਤਰੀਕ ਵਿੱਚ ਬਹੁਤ ਸਾਰੇ ਬੰਦੇ ਇਹੋ ਜਿਹੀਆਂ ਗੱਲਾਂ ਦੇ ਜਾਲ 'ਚ ਫਸੇ ਹੋਏ ਨੇ, ਜਦੋਂ ਕਿ ਖਾਲਿਸਤਾਨ ਇੱਕ ਮੁਲਕਾਂ ਵਰਗਾ ਮੁਲਕ ਹੋਣਾ, ਜਿਸ ਮੁਲਕ ਦੇ ਕੋਈ ਮੁਲਕ ਦੁਨੀਆ ਦਾ ਹੈ ਅਜਿਹਾ ਹੋ ਹੀ ਨਹੀਂ ਸਕਦਾ ਅੱਜ ਦੇ ਸੰਸਾਰ ਵਿੱਚ ਜਿੱਥੇ ਇਕੱਲੇ ਇੱਕੋ ਧਰਮ ਦੇ ਜਾਂ ਇੱਕੋ ਕੌਮ ਦੇ ਲੋਕ ਰਹਿੰਦੇ ਹੋਣ। ਸਾਡਾ ਜਿਹੜਾ ਸਿੱਖ ਰਿਆਸਤਾਂ ਵਾਲਾ ਦੌਰ ਆ, ਉਦੋਂ ਹੀ ਦੇਖ ਲਓ ਰਾਜ ਕਰਦੀ ਧਿਰ ਜਿਹੜੀ ਸਿੱਖ ਧਿਰ ਸੀ ਉਹਦੀ ਗਿਣਤੀ ਤਾਂ ਸਭ ਤੋਂ ਘੱਟ ਸੀ, ਦੂਜੀਆਂ ਕੌਮਾਂ ਦੀ ਗਿਣਤੀ ਵੱਧ ਸੀ। ਪਰ ਉਸ ਮੌਕੇ ਜਿਹੜਾ ਰਾਜ ਕਰਦੀ ਧਿਰ ਸੀ ਉਹਦੀ ਸੇਧ ਗੁਰਮਤ, ਗੁਰਬਾਣੀ ਤੇ ਸਿੱਖ ਫਲਸਫੇ ਚੋਂ ਸੀ, ਇਸ ਕਰਕੇ ਉਹਨਾਂ ਨੂੰ ਸਿੱਖ ਰਿਆਸਤਾਂ ਕਹਿ ਕੇ ਜਿੱਤੇ ਕੀਤਾ ਜਾਂਦਾ। ਇਵੇਂ ਹੀ ਖਾਲਿਸਤਾਨ ਦਾ ਅਰਥ ਹੈ ਗੁਰੂ ਸਾਹਿਬਾਨ ਦੇ ਅਨੁਸਾਰ ਰਾਜ ਪ੍ਰਬੰਧ। ਤੇ ਇੱਥੇ ਇਹ ਦਿਖਾਇਆ ਜਾ ਰਿਹਾ ਵੀ ਜਿਵੇਂ ਕੋਈ ਬਹੁਤ ਭਿਆਨਕ ਮਤਲਬ ਜੀ ਕੋਈ ਰਾਖਸ਼ ਵਿਅਕਤੀ ਵਾਲਿਆਂ ਦਾ ਰਾਜ ਆ ਗਿਆ। ਹੁਣ ਇਹ ਗੱਲ ਜਦੋਂ ਇੱਥੇ ਅਸੀਂ ਚਰਚਾ ਕਰ ਰਹੇ ਸੀ ਉਹ ਨੌਜਵਾਨਾਂ ਦੇ ਨਾਲ, ਉਹਨਾਂ ਨੂੰ ਕਹਿ ਰਿਹਾ ਸੀ ਕਿ ਤੁਸੀਂ ਇਹੋ ਜਿਹੇ ਕਿਤਾਬ 'ਚ ਛਾਪੋ, ਇਹੋ ਜਿਹੀਆਂ ਗੱਲਾਂ ਬਾਤਾਂ ਕਰੋ। ਡਾਕਟਰ ਆਪਣਾ ਜਿਹੜਾ ਗਾਂਧੀ ਆ, ਮਹਾਤਮਾ ਜਿਹਨੂੰ ਕਹਿੰਦੇ ਆ, ਉਹ ਗਾਂਧੀ ਜੇਲ੍ਹ ਚਲੇ ਗਿਆ, ਉਹਨੇ ਉੱਥੋਂ ਲਿਖਿਆ ਮੇਰੇ ਸੁਪਨੋਂ ਕਾ ਭਾਰਤ, ਇੱਥੇ ਕਿਤਾਬ 'ਚ ਜਾ ਫਿਰਦਾ ਤੁਰਿਆ, ਮੈਂ ਵੀ ਰੱਖਿਆ ਹੈ। ਉਹਨੇ ਲੋਕਾਂ ਨੂੰ ਪੜ੍ਹਾਇਆ ਕਿ ਅਸੀਂ ਬਹੁਤ ਵਧੀਆ ਬਣਾਵਾਂਗੇ, ਦੇਖੋ ਜਦੋਂ ਅੰਗਰੇਜ਼ ਚਲੇ ਗਏ ਐ ਉਹ ਉਹਨੂੰ ਪੜ੍ਹ ਕੇ ਲੋਕ ਕਿਆ ਕਰਨ ਵੀ ਬੱਲੇ ਬੱਲੇ ਛੇਤੀ ਸਵਰਾਜ ਆ ਜਾਵੇ ਤੇ ਅੰਗਰੇਜ਼ ਚਲੇ ਜਾਣ, ਤੇ ਗਾਂਧੀ ਦੇ ਸੁਪਨਿਆਂ ਦਾ ਵੀ। ਤੇ ਅੱਜ ਸਾਡੇ ਖਾਲਿਸਤਾਨ ਸ਼ਬਦ ਦੀ ਵਿਆਖਿਆ ਕਿ ਖਾਲਿਸਤਾਨ ਕਿਹੋ ਜਿਹਾ ਹੋਊਗਾ, ਸਿੱਖਾਂ ਨਾਲੋਂ ਵੱਧ ਦੁਸ਼ਮਣ ਨੇ ਕੀਤੀ। ਤੇ ਇਸੇ ਕਰਕੇ ਟੀਵੀ ਚੈਨਲਾਂ ਦੇ ਉੱਤੇ ਨਿੱਤ ਸਿਆਪਾ ਪਿਆ ਹੁੰਦਾ। ਦੁਸ਼ਮਣ ਧਿਰ ਦੇ ਬੰਦਿਆਂ ਨਾਲੋਂ ਵੱਧ ਸਾਡੀ ਸਿੱਖ ਕੌਮ ਦੇ ਵਿੱਚੋਂ ਨਿਕਲੇ ਹੋਏ ਜਿਹੜੇ ਭਰਾ ਸਾਡੇ, ਉਹ ਉੱਥੇ ਖਾਲਿਸਤਾਨ ਨੂੰ, ਖਾਲਿਸਤਾਨੀ ਸੰਘਰਸ਼ ਨੂੰ, ਖਾਲਿਸਤਾਨੀ ਘਟਨਾਵਾਂ ਨੂੰ, ਖਾਲਿਸਤਾਨੀ ਜੁਝਾਰੂਆਂ ਨੂੰ ਭੰਡਣ ਲੱਗੇ ਹੁੰਦੇ ਨੇ ਕਿ ਜੀ ਬੜਾ ਮਾੜਾ ਟਾਈਮ ਸੀ, ਕਾਲਾ ਦੌਰ ਸੀਗਾ ਜੀ, ਬਚਾਅ ਹੋ ਗਿਆ। ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਦੇ ਵਿੱਚ ਅੱਜ ਦੇ ਇਸ ਮਾਹੌਲ ਵਿੱਚ ਸਾਡੀ ਕੌਮ ਦਾ ਤਾਂ ਕੁਝ ਬਣੂ ਜੇਕਰ ਅਸੀਂ ਮਾਹੌਲ ਨੂੰ, ਹਾਲਾਤ ਨੂੰ ਸਮਝ ਕੇ ਸਟੈਪ ਚੱਕਾਂਗੇ। ਜੇਕਰ ਇੱਕ ਧਿਰ ਕੋਈ ਇਹੋ ਜਿਹਾ ਕੰਮ ਕਰ ਰਹੀ ਹੋਵੇ ਕਿ ਆਪਾਂ ਯਾਰ ਸਾਰੇ ਲੋਕਾਂ ਨੂੰ ਜਿਹੜੇ ਬ੍ਰਾਹਮਣਵਾਦ ਤੋਂ ਦੁਖੀ ਨੇ, ਹਿੰਦੂ ਧਰਮ ਤੋਂ ਦੁਖੀ ਨੇ, ਉਹਨਾਂ ਨੂੰ ਲਾਮਬੰਦ ਕਰਕੇ ਮਾਹੌਲ ਸਿਰਜੀਏ, ਕੌਮ ਦੀ ਲੜਾਈ ਅੱਗੇ ਤੋਰੀਏ, ਤੇ ਦੂਜੀ ਧਿਰ ਇਹੋ ਜਿਹੇ ਕੰਮ ਕਰੇ ਜਿਹਦੇ ਨਾਲ ਆਪਸ ਵਿੱਚ ਜਿਹੜੇ ਇਕੱਠੇ ਹੋ ਸਕਦੇ ਲੋਕ ਨੇ ਉਹ ਇੱਕ ਦੂਜੇ ਦੇ ਸਿਰ ਪਾੜਨ ਨੂੰ ਫਿਰਨ, ਤੇ ਫਿਰ ਗੱਲ ਜਾਊ ਕਿੱਧਰ ਨੂੰ। ਤੋਂ ਇਸ ਮਾਹੌਲ ਦੇ ਵਿੱਚ ਜਦੋਂ ਕਿ ਸਾਡੀਆਂ ਮੇਨ ਸੰਸਥਾਵਾਂ ਦੇ ਉੱਤੇ ਪਿਛਲੇ 40 ਸਾਲ ਤੋਂ ਕਿਹੜੀ ਧਿਰ ਦਾ ਕਬਜ਼ਾ ਰਿਹਾ, ਬਾਦਲ ਕਿਆਂ ਦਾ, ਜਿਹੜੇ ਭਾਰਤੀ ਮੁੱਖ ਧਰਮ ਤਾਂ ਮੱਥਾ ਟੇਕੀ ਫਿਰਦੇ ਹੀ ਨੇ, ਪਰ ਨਾਲ ਦੀ ਨਾਲ ਉਹਨਾਂ ਨੇ ਖਾਲਿਸਤਾਨ ਦੇ ਸੰਘਰਸ਼ ਨੂੰ ਲੱਕੋ ਤੋੜਨ ਵਾਲਾ ਕੰਮ ਕਰਨ ਵਿੱਚ ਇੰਡੀਅਨ ਸਿਸਟਮ ਦੀ ਪੂਰੀ ਮਦਦ ਕੀਤੀ। ਇਤਿਹਾਸ ਵਿੱਚ ਇਹ ਜ਼ਿਕਰ ਆਉਣਾ ਹੀ ਆਉਣਾ ਕਿ 1984 ਤੋਂ 94 ਤੱਕ ਜੋ ਬੀਤਿਆ, ਉਹਦਾ ਅਗਲਾ ਐਪੀਸੋਡ ਜਦੋਂ ਸ਼ੁਰੂ ਹੋਣਾ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਕਮਾਂਡ ਹੇਠ ਇੱਕ ਇਹੋ ਜਿਹਾ ਸਿਆਸੀ ਗਰੋਹ ਲਾਮਬੰਦ ਹੋਇਆ ਜਿਹਨੇ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਕਰਾਹੇ ਪਾ ਕੇ ਕੁਝ ਹੋਰ ਹੀ ਬਣਾ ਸੁੱਟਿਆ। ਤੇ ਅੱਜ ਨਾ ਤਾਂ ਆਪਦੇ ਪੱਲੇ ਦੱਲੇ ਕੁਝ ਰਿਹਾ, ਨਾ ਕੌਮ ਨੂੰ ਕਿਸੇ ਪਾਸੇ ਜੋਗਾ ਛੱਡਿਆ। ਸੱਚੀ ਗੱਲ ਆ, ਮੈਂ ਅੱਗੇ ਵੀ ਕਈ ਵਾਰ ਗੱਲ ਕਹੀ ਆ ਕਿ ਜਿਹਨੂੰ ਬੁਰੀ ਵੀ ਲੱਗਦੀ ਹੋਊਗੀ। ਅਸਲ ਵਿੱਚ ਪਿਛਲੇ 40 ਸਾਲਾਂ ਦੇ ਵਿੱਚ, 30 ਸਾਲਾਂ ਦੇ ਵਿੱਚ ਹੋਇਆ ਕੀ ਹੈ
ਪੰਥ ਲਈ, ਕੌਮ ਲਈ ਲੜਨ ਮਰਨ ਵਾਲਿਆਂ ਦੀ ਸਾਰੀ ਸ਼ਕਤੀ ਜਿਹੜੀ ਆ ਉਹ ਬਾਦਲਕਿਆਂ ਨਾਲ ਭਿੜਦਿਆਂ ਦੀ ਖਤਮ ਹੋ ਗਈ, ਖਾਰਜ ਹੋ ਗਈ, ਹੰਭੇ ਪਏ। ਤੇ ਬਾਦਲਕਿਆਂ ਨੇ ਭਾਜਪਾ ਦੇ ਸ਼ਹਿ ਦੇ ਉੱਤੇ, ਭਾਜਪਾ ਨੇ ਉਹਨਾਂ ਨੂੰ ਮੂਹਰੇ ਲਾਤਾ ਵੀ ਚੱਕੋ ਤੁਸੀਂ ਗੱਦੀਆਂ, ਮੁੱਖ ਮੰਤਰੀ ਬਣੋ, ਵਜ਼ੀਰੀਆਂ ਚੱਕੋ। ਤੇ ਕੀਤਾ ਕੀ ਕਿ ਪੰਜਾਬ ਦੇ ਵਿੱਚ ਸਭ ਕੁਝ ਖਰਾਬਾ ਹੋ ਗਿਆ, ਲੁੱਟ ਕੇ ਲੈ ਗਏ ਅਗਲੇ ਸਭ ਕੁਝ। ਤੇ ਅੱਜ ਦੀ ਤਰੀਕ ਵਿੱਚ ਨਾ ਤਾਂ ਬਾਦਲ ਦਲ ਦੇ ਪੱਖੇ ਪੱਲੇ ਕੁਛ ਆ। ਲੁਧਿਆਣੇ ਚੋਣਾਂ ਨੇ, ਉੱਤੇ ਉਪਕਾਰ ਸਿੰਘ ਘੁੰਮਣ ਜਿਹੜਾ ਕਿ ਇੱਕ ਹਿਸਟੋਰੀਕਲ ਬੈਕਗਰਾਉਂਡ ਵਾਲੇ ਪਰਿਵਾਰ ਦਾ ਬੰਦਾ ਹੈ, ਉਹਨੂੰ ਚੋਣ ਮੈਦਾਨ 'ਚ ਉਤਾਰਿਆ ਤੇ ਗਰੰਟੀ ਨਾਲ ਜ਼ਮਾਨਤ ਜ਼ਬਤ ਹੋਣੀ। ਤੇ ਉਸ ਮੌਕੇ ਉੱਤੇ ਜਦੋਂ ਉਹਨੂੰ ਅੱਜ ਚੋਣ ਮੈਦਾਨ 'ਚ ਉਤਾਰਨ ਦੀਆਂ ਗੱਲਾਂ ਹੋ ਰਹੀਆਂ ਸੀ, ਇਹ ਲੀਡਰਸ਼ਿਪ ਬੜੀ ਚਤਰਾਈ ਨਾਲ ਉੱਥੇ ਕਹਿ ਰਹੀ ਸੀ ਕਿ ਜੀ ਅਸੀਂ ਤਾਂ ਇਤਕੀ ਬਸ ਇਤਿਹਾਸ ਸਿਰਜ ਦੇਣਾ, ਅਸੀਂ ਇਹ ਲਾਜ਼ਮੀ ਇਲੈਕਸ਼ਨ ਜਿੱਤ ਲੈਣੀ। ਅਸਲ ਵਿੱਚ ਇਹੋ ਜਿਹੇ ਪਰਉਪਕਾਰ ਸਿੰਘ ਘੁੰਮਣ ਵਰਗਿਆਂ ਦਾ ਤਾਂ ਨਾਂ ਹੀ ਨਹੀਂ ਸੀ ਲੈਣਾ। ਮਹੇਸ਼ ਚੰਦਰ ਗਰੇਵਾਲਾ ਵਰਗਿਆਂ ਨੇ ਕਹਿਣਾ ਸੀ ਅਸੀਂ ਚੋਣ ਲੜਾਂਗੇ। ਹੁਣ ਗਰੰਟੀ ਆ ਕਿ ਹਾਰਨਾ, ਜ਼ਮਾਨਤ ਜ਼ਬਤ ਹੋਣੀ। ਇਹੋ ਜਿਹੇ ਚੱਕਰ ਦੇ ਵਿੱਚ ਹੀ ਬੀਬੀ ਕਮਲਦੀਪ ਕੌਰ ਨੂੰ, ਜਿਹੜੀ ਇੱਕ ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ਦੀ ਭੈਣ, ਖਾਲਿਸਤਾਨ ਦੇ ਸੰਘਰਸ਼ ਵਿੱਚ ਉਹ ਸ਼ਹੀਦ ਹੋਏ, ਉਹਦੀ ਭੈਣ ਦੂਜੀ ਜਿਹੜੀ ਸੀ ਘਰ ਬੈਠੀ ਨੂੰ ਕੈਟਾਂ ਨੇ, ਟੌਟਾਂ ਨੇ ਗੋਲੀਆਂ ਮਾਰੀਆਂ ਸੀ। ਉਸ ਇਹੋ ਜਿਹੇ ਪਰਿਵਾਰ ਦੀ ਬੀਬੀ ਕਮਲਦੀਪ ਕੌਰ ਨੂੰ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਕਹਿਣ ਤੇ ਚੋਣ ਲੜਾਈ ਉਦੋਂ ਬਾਦਲਕਿਆਂ ਨੇ ਲੜਾਈ ਜਦੋਂ ਪੱਕਾ ਪਤਾ ਸੀ ਕਿ ਹਾਰ ਜਾ, ਤੇ ਇੱਕ ਤਰੀਕੇ ਨਾਲ ਬਲੀ ਦਾ ਬੱਕਰਾ ਬਣਾਇਆ। ਇਹੋ ਜਿਹੇ ਬਲੀ ਦੇ ਬੱਕਰੇ ਅੱਜ ਬੜੇ ਚਾਹੀਦੇ ਇਹਨਾਂ ਨੂੰ। ਜਦੋਂ ਇਹਨਾਂ ਦੀ ਗੱਲ ਚੱਲਦੀ ਸੀ ਉਦੋਂ ਪੰਥਕ ਜਾਂ ਕੌਮ ਪ੍ਰਸਤ ਲੋਕਾਂ ਨੂੰ ਤਾਂ ਮਾੜਾ ਬੋਲਦੇ ਸੀ, ਉਦੋਂ ਇਹੋ ਜਿਹੇ ਪਰਿਵਾਰਾਂ ਦੀ ਗੱਲ ਵੀ ਨਹੀਂ ਸੀ ਕਰਦੇ। ਸੱਚਾਈ ਇਹ ਆ ਕਿ ਜੇਕਰ ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਸਲਾ ਜਿਹੜਾ ਉਹ ਕਿਸੇ ਤਣ ਪੱਤਣ ਸਿਖਾਵੇ ਵਾਲੇ ਪਾਸੇ ਨਾ ਲੱਗਿਆ, ਜੇਕਰ ਇੰਡੀਅਨ ਸਿਸਟਮ ਨੇ, ਕਿਉਂਕਿ ਭਾਈ ਬਲਵੰਤ ਸਿੰਘ ਰਾਜੋਆਣਾ ਖੁਦ ਵੀ ਕਹਿੰਦੇ ਆ ਕਿ ਇਹਦੇ ਨਾਲੋਂ ਤਾਂ ਹੁਣ ਮੈਨੂੰ ਫਾਂਸੀ ਲੱਗ, ਤੇ ਸਟੇਟ ਜਿਹੜੀ ਆ ਉਹ ਚਾਹੁੰਦੀ ਆ ਕਿ ਬਾਦਲਕਿਆਂ ਦਾ ਜਲੂਸ ਨਿਕਲੇ, ਲੋਕ ਕਹਿਣ ਕਿ ਤੁਸੀਂ ਫਿਰ ਬਾਕੀ ਸਾਰੇ ਖਾੜਕੂਆਂ ਨੂੰ, ਖਾਲਿਸਤਾਨੀਆਂ ਨੂੰ ਤਾਂ ਨੇੜੇ ਨਹੀਂ ਸੀ ਲਾਇਆ ਬਾਦਲ ਕਿਉਂ। ਭਾਈ ਹਵਾਰੇ ਬਾਰੇ ਕਹਿੰਦੇ ਸੀ ਉਹ ਤਾਂ ਕਾਤਲ ਆ, ਸੁਖਬੀਰ ਕਹਿੰਦਾ ਹੁੰਦਾ ਸੀ। ਤੇ ਆ ਜਿਹੜਾ ਇੱਕ ਬੰਦੇ ਨੇ ਸਾਰੀ ਖਾਲਿਸਤਾਨੀ ਲਹਿਰ ਤੋਂ ਤੁਹਾਡੇ ਤੇ ਯਕੀਨ ਕੀਤਾ ਸੀ, ਉਸ ਬਲਵੰਤ ਸਿੰਘ ਰਾਜੋਆਣੇ ਨੂੰ ਵੀ ਤੁਸੀਂ ਤਾਂ ਫਾਹੇ ਲਗਾਤਾ, ਉਹਨੂੰ ਬਚਾ ਨਹੀਂ ਸਕੇ। ਇਸ ਤਰੀਕੇ ਦਾ ਮਾਹੌਲ ਸਿਰਜਣ ਦੇ ਵਿੱਚ ਅਮਿਤ ਸ਼ਾਹ ਵਰਗੇ ਮੋਦੀ ਤੰਤਰ, ਡੀਪ ਸਟੇਟ ਪੂਰਾ ਲੱਕ ਬੰਨ ਕੇ ਕਰੇ। ਤੇ ਅੱਜ ਵੀ ਬਾਦਲ ਦਲ ਵਾਲੇ ਇਹ ਸੋਚੀ ਬੈਠੇ ਆ ਵੀ ਸ਼ਾਇਦ ਕਦੇ ਸਾਡਾ ਭਾਜਪਾ ਨਾਲ ਗੱਠਜੋੜ ਬਣ ਜਾਵੇ। ਅਸਲ ਵਿੱਚ ਵਾਪਰਿਆ ਕੀ ਆ ਕਿ ਜਿਹੜੀ ਗੱਲ ਉਦੋਂ ਜਥੇਦਾਰ ਅਕਾਲ ਤਖਤ ਨੇ ਵੀ ਕਹੀ ਆ ਕਿ ਇਹ ਲੀਡਰਸ਼ਿਪ ਅਯੋਗ ਸਾਬਤ ਹੋਈ ਆ, ਇਹ ਅਗਵਾਈ ਦੇ ਲਾਇਕ ਨਹੀਂ। ਸੱਚਾਈ ਇਹ ਆ ਕਿ ਪਿਛਲੇ 30-40 ਸਾਲਾਂ ਦੇ ਵਿੱਚ ਬੀਜੇਪੀ ਨੇ ਚਾਣਕਿਆ ਨੀਤੀ ਨਾਲ ਇਹਨਾਂ ਨੂੰ ਵਰਤਿਆ, ਇਹਨਾਂ ਤੋਂ ਕੌਮ ਦਾ ਨੁਕਸਾਨ ਕਰਾਇਆ। ਉਹ ਨੁਕਸਾਨ ਇਹ ਜਦੋਂ ਇੰਨਾ ਜ਼ਿਆਦਾ ਕਰ ਬੈਠੇ ਬਈ ਕੌਮ ਇਹਨਾਂ ਦੇ ਖਿਲਾਫ ਹੋ ਗਈ, ਉਦੋਂ ਉਹਨਾਂ ਨੇ ਵੀ ਝੱਗਾ ਚੱਕਤਾ ਇਹਨਾਂ ਨੂੰ। ਤੇ ਅੱਜ ਇਹਨਾਂ ਦਾ ਹਾਲਾਤ ਜਿਹੜੇ ਆ ਉਹ ਆਪਦੇ ਨਹੀਂ ਇਕੱਲੇ, ਇਹ ਇਕੱਲੇ ਬਾਦਲ ਪਰਿਵਾਰ ਦਾ ਜਿਹੜਾ ਹੈਗਾ ਖਰਾਬਾ ਨਹੀਂ ਹੈ, ਇਹ ਪੂਰੀ ਦੀ ਪੂਰੀ ਕੌਮ ਦੀ ਇੱਕ ਤਰੀਕੇ ਨਾਲ ਅਕਾਲੀ ਦਲ ਜਿਹੜੀ ਸਿੱਖਾਂ ਦੀ ਜਮਾਤ ਸੀ ਉਹਦਾ ਨੁਕਸਾਨ ਹੋਇਆ। ਇਹਨਾਂ ਦਾ ਕੀ ਹੈ, ਇਹ ਤਾਂ ਸਿਆਸੀ ਭਲਵਾਨ ਨੇ ਕਿਸੇ ਹੋਰ ਪਾਰਟੀ ਚਲੇ ਜਾਣਗੇ। ਸੋ ਬਾਦਲਕਿਆਂ ਨੇ ਸਾਡੇ ਲਈ ਬਹੁਤ ਵੱਡੇ ਕੰਡੇ ਬੀਜਤੇ। ਬੀਜੇਪੀ ਦੀ ਸਿਆਸਤ ਕਾਮਯਾਬ ਹੋਈ ਆ। ਸਾਡੇ ਭਾਈਚਾਰੇ ਨੂੰ ਇਹੀ ਲੱਗਦਾ ਹੁੰਦਾ ਸੀ ਕਿ ਜਿਹੜੀ ਕਾਂਗਰਸ ਆ ਉਹਨੇ ਸਾਡੇ ਤੇ ਜੁਰਮ ਕੀਤਾ ਤੇ ਬੀਜੇਪੀ ਵਾਲਿਆਂ ਨਾਲ ਰਲ ਕੇ ਅਸੀਂ ਸ਼ਾਇਦ, ਤੇ ਉਸ ਦੌਰ ਵਿੱਚ ਜੇ ਅਕਲ ਹੁੰਦੀ, ਜੇ ਵਾਕਈ ਸਿਆਸਤਦਾਨ ਹੁੰਦੇ ਤਾਂ ਵੱਡਾ ਬਾਦਲ ਇੱਕੋ ਗੱਲ ਕਹਿੰਦਾ, ਅਡਵਾਨੀ ਸਾਹਿਬ ਤੇ ਵਾਜਪਾਈ ਸਾਹਿਬ ਜੀ ਸਾਨੂੰ ਨਹੀਂ ਪਤਾ ਕਿਵੇਂ ਕਰੀਦਾ, ਸਾਡੇ ਆਹ ਜਿਹੜੇ ਕੌਮ ਦੇ ਜੁਝਾਰੂ ਨੇ ਇਹ ਘਰੇ ਆਉਣੇ ਚਾਹੀਦੇ, ਇੰਨਿਆਂ ਨੂੰ ਫਾਂਸੀਆਂ ਹੋਈਆਂ ਨੇ, ਇਹਨਾਂ ਦੀਆਂ ਫਾਂਸੀਆਂ ਮਾਫ ਕਰੋ। ਤੇ ਆਹ ਸਾਡੇ ਮਸਲੇ ਆ, ਸਤਲੁਜ ਜਮਨਾ ਲਿੰਕ ਨਹਿਰ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਸਾਡੇ ਕੁਝ ਹੋਰ ਮਸਲੇ ਆ। ਇਹਨਾਂ ਮਸਲਿਆਂ ਸਮੇਤ ਕੌਮ ਦੇ ਉਸ ਦੌਰ ਵਿੱਚ 1978 ਤੋਂ ਜੋ 1995 ਦਾ ਦੌਰ, ਉਸ ਦੌਰ ਵਿੱਚ ਕੁਝ ਨਵੇਂ ਮਸਲੇ ਪੈਦਾ ਹੋਏ। ਉਸ ਸਾਰੇ ਕਾਸੇ ਦਾ ਇੱਕ ਡੈਮੋਕ੍ਰੇਟਿਕ ਹੱਲ ਜਿਹੜਾ ਹੈਗਾ ਉਹ ਲੱਭਿਆ ਜਾਏ। ਇਹ ਕਾਂਗਰਸ ਨੇ ਨਹੀਂ ਕਰਨਾ। ਅਡਵਾਨੀ ਜੀ, ਵਾਜਪਾਈ ਜੀ, ਅਸੀਂ ਆਪਦੀ ਕੌਮ ਦੇ ਵਿੱਚ ਖੜਨ ਜੋਗੇ ਹੋ ਜਾਓ। ਪਰ ਉਸ ਦੌਰ ਵਿੱਚ ਇਹਨਾਂ ਨੂੰ ਤਾਂ ਬੁਖਾਰ ਹੀ ਹੋਰ ਚੜਿਆ ਹੋਇਆ ਸੀ ਕਿ ਹਰਸਿਮਰਤ ਕੌਰ ਨੂੰ ਤੇ ਸੁਖਬੀਰ ਬਾਦਲ ਨੂੰ ਕੁਰਸੀਆਂ ਦਵਾਉਣੀਆਂ। ਹੁਣ ਉਹ ਕਹਿੰਦੇ ਆ ਭਾਈ ਜੇਕਰ ਤੁਸੀਂ ਸਾਡਾ
ਸਾਥ ਦਿੱਤਾ ਸੀ ਤਾਂ ਅਸੀਂ ਤੁਹਾਡੀ ਕੀਮਤ ਤਾਰਤੀ। ਹੁਣ ਭਾਈ ਫਿਰ ਸੌਦਾ ਖਤਮ, ਹੁਣ ਤੁਸੀਂ ਆਪਦੇ ਰਾਹ ਤੇ ਅਸੀਂ ਆਪਦੇ ਰਾਹ। ਹੁਣ ਪੰਜਾਬ ਦੇ ਵਿੱਚੋਂ ਜਿਹੜੇ ਜਿਹੋ ਜਿਹਾ ਕੰਮ ਪੰਥ ਅਕਾਲੀ ਦਲ ਤੋਂ ਲੈਂਦਾ ਸੀ ਉਹੋ ਜਿਹਾ ਕੁਝ ਤਾਂ ਹੋਰ ਕਿਤੋਂ ਮਿਲਣਾ ਨਹੀਂ। ਤੇ ਇਸ ਧਿਰ ਨੇ ਅਕਾਲੀ ਦਲ ਦਾ ਨਾਸ਼ ਮਾਰ ਦਿੱਤਾ। ਫਿਰ ਕਦੇ ਕਾਂਗਰਸ ਕਦੇ ਆਮ ਆਦਮੀ ਪਾਰਟੀ ਵਾਲੇ ਚੋਂ ਗਾਂਹ ਹੁਣ ਭਾਜਪਾ ਸ਼ਾਇਦ ਆ ਜਾਵੇ। ਇਹ ਸਾਰੇ ਮਾਹੌਲ ਦੇ ਵਿੱਚ ਨੁਕਸਾਨ ਕਿਹਦਾ ਹੋਇਆ? ਪੰਥ ਦਾ। ਨੁਕਸਾਨ ਕਿਹਦਾ ਹੋਇਆ? ਕੌਮ ਦਾ। ਪੰਥ ਦਾ, ਕੌਮ ਦਾ ਨੁਕਸਾਨ ਕਰਨ ਕਰਾਉਣ ਤੋਂ ਬਾਅਦ ਅੱਜ ਵੀ ਅਗਲੇ ਕਹਿਣ ਜੀ ਸਾਨੂੰ ਸੱਤਾ ਦੇ ਦਿਓ। ਉਹ ਭਾਈ ਤੁਹਾਨੂੰ ਮੁੱਖ ਮੰਤਰੀ ਬਣਾਇਆ, ਤੁਹਾਨੂੰ MLA MP ਬਣਾਇਆ, ਉਦੋਂ ਤੁਸੀਂ ਕਿਉਂ ਨਹੀਂ ਕੀਤਾ? ਉਦੋਂ ਤਾਂ ਤੁਸੀਂ ਸਿੱਖੀ ਦੇ ਦੁਸ਼ਮਣਾਂ ਦੇ ਸਿਰ ਤੇ ਹੱਥ ਰੱਖਤਾ, ਕਦੇ ਸਰਸੇ ਵਾਲੇ ਨੂੰ, ਕਦੇ ਭਨਿਆਰੇ ਵਾਲੇ ਨੂੰ, ਕਦੇ ਆਸ਼ੂਤੋਸ਼ ਨੂਰ ਮਹਿਲੀਏ ਨੂੰ, ਕਦੇ ਭੈਣੀ ਵਾਲੇ ਕੋਕਿਆਂ ਨੂੰ, ਕਦੇ ਤੁਸੀਂ ਆ ਜਿਹੜਾ ਬਿਆਸ ਵਾਲਾ ਡੇਰਾ ਇਹਨੂੰ, ਤੇ ਕਦੇ ਕਿਸੇ ਹੋਰ ਡੇਰੇ ਨੂੰ। ਇਹਨਾਂ ਸਾਰੇ ਸਮਿਆਂ ਦੌਰਾਨ ਕੌਮ ਦਾ ਨੁਕਸਾਨ ਹੁੰਦਾ ਰਿਹਾ। ਤੇ ਅੱਜ ਦੇ ਮਾਹੌਲ ਵਿੱਚ ਜਿਹੜੀ ਗੱਲ ਆਪਾਂ ਤੋਰੀ ਹੈ ਉਧਰ ਨੂੰ ਜੇ ਆਈਏ ਤਾਂ ਸਪਸ਼ਟ ਤੌਰ ਦੇ ਉੱਤੇ ਸਾਡਾ ਇਹ ਬਣਦਾ ਕਿ ਅਸੀਂ ਭਾਰਤੀ ਸਟੇਟ ਦੇ ਛੁਣਛਣੇ ਆ ਜਿਹੜੇ ਉਹਨਾਂ ਚੋਂ ਨਿਕਲੀਏ। ਸਾਡੇ ਲਈ ਸਭ ਤੋਂ ਜ਼ਰੂਰੀ ਗੱਲ ਆ ਕਿ ਕੌਮ ਦਾ ਭਵਿੱਖ ਜਿਹੜਾ ਉਹ ਸੁਰੱਖਿਅਤ, ਉਹ ਸਿਕਿਉਰ ਕਰਨ ਲਈ ਖਾਲਿਸਤਾਨ ਜ਼ਰੂਰੀ ਹੈ। ਪਰ ਖਾਲਿਸਤਾਨ ਅਸੀਂ ਇਕੱਲੇ ਸਿੱਖ ਜਿਹੜੇ ਆ ਉਹ ਕਿਵੇਂ? ਸਾਨੂੰ ਤਾਂ ਦੂਜੀਆਂ ਕੌਮਾਂ, ਧਰਮਾਂ, ਲੋਕਾਂ ਦੇ ਜਿਹੜੇ ਬ੍ਰਾਹਮਣਵਾਦ ਦੇ ਜਾਂ ਦਿੱਲੀ ਦੇ ਸਤਾਏ ਹੋਏ ਲੋਕ ਨੇ ਉਹਨਾਂ ਨੂੰ ਨੇੜੇ ਲਾਉਣਾ ਪਊ। ਤੇ ਜੇ ਸਾਡੇ ਕੰਮਾਂ ਨਾਲ ਹੋਰ ਜਿਹੜੇ ਸਾਡੇ ਨੇੜੇ ਆ ਸਕਦੇ ਲੋਕ ਨੇ ਉਹ ਵੀ ਸਾਡੇ ਦੁਸ਼ਮਣ ਬਣ ਸਕਦੇ ਆ ਤੇ ਅਸੀਂ ਬਣਾ ਰਹੇ ਹੋਈਏ, ਤੇ ਫਿਰ ਅਸੀਂ ਕੌਮ ਦਾ ਫਾਇਦਾ ਕਰ ਰਹੇ ਹਾਂ ਕਿ ਨੁਕਸਾਨ ਕਰ ਰਹੇ ਹਾਂ? ਖੈਰ, ਅਜੇ ਨਾ ਤਾਂ ਰਾਗ ਮੁੱਕਿਆ ਤੇ ਨਾ ਅਜੇ ਗੱਲ ਖਤਮ ਹੋਈ ਆ। ਜਦੋਂ ਜਾਗੋ ਉਦੋਂ ਹੀ ਸਵੇਰਾ। ਜਿਹੜੇ ਭਰਾਵਾਂ ਨੂੰ ਮੇਰੀਆਂ ਗੱਲਾਂ ਤੋਂ ਦੁੱਖ ਲੱਗਦਾ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਆਪਾਂ ਆਤਮ ਚੀਨਣ ਕਰੀਏ। ਆਪਾਂ ਕਿਉਂ ਉਹ ਕੰਮ ਕਰਨ ਲੱਗੇ ਹੋਏ ਆ ਜਿਹਦੇ ਨਾਲ ਸਾਡੇ ਸੰਘਰਸ਼ ਦਾ ਨੁਕਸਾਨ ਹੁੰਦਾ। ਜੇਕਰ ਕੋਈ ਇਹੋ ਜਿਹਾ ਬਿਆਨ ਜਾਂ ਕੋਈ ਇਹੋ ਜਿਹੀ ਵਾਰਦਾਤ ਨਾ ਕਰੀਏ ਜਿਹਦੇ ਕੀਤਿਆਂ ਕੌਮ ਦਾ 1 ਪੈਸਾ ਵੀ ਨੁਕਸਾਨ ਹੁੰਦਾ ਹੋਵੇ ਤਾਂ ਦੇਖ ਲਿਓ ਫਾਇਦਾ ਹੋ ਜੂ। ਪਰ ਇਹੋ ਜਿਹਾ ਕੰਮ ਕਰਨ ਕਰਾਉਣ 'ਚ, ਇਹੋ ਜਿਹੇ ਬਿਆਨ ਦੇਣ 'ਚ, ਇਹੋ ਜਿਹੀਆਂ ਹਰਕਤਾਂ ਕਰਨ 'ਚ ਅਸੀਂ ਵੱਧ ਰੁਚੀ ਰੱਖਦੇ ਹਾਂ ਜਿਹਦੇ ਨਾਲ ਚਰਚਾ ਜੀ ਹੋ ਜਾਏ ਵੀ ਫਲਾਣੇ ਨੇ ਫੱਟੇ ਚੱਕ ਦਿੱਤੇ। ਉਹ ਫੱਟੇ ਚੱਕਣ 'ਚ ਪਾਉਣ ਦੀ ਬਜਾਏ ਇੱਕ ਚੰਗੀ ਉਸਾਰੂ ਖਿਆਲਾਂ ਵਾਲੀ ਇਹੋ ਜਿਹੀ ਲੀਡਰਸ਼ਿਪ ਉਭਾਰੀਏ ਜਿਹੜੀ ਕੌਮ ਨੂੰ ਕਿਸੇ ਤਣ ਪੱਤਣ ਲਾਵੇ ਤੇ ਜਿਹਦਾ ਭਾਰਤੀ ਸਿਸਟਮ ਦੇ ਵਿੱਚ, ਭਾਰਤੀ ਸਾਰੇ ਇਸ ਨਿਜ਼ਾਮ ਦੇ ਵਿੱਚ ਇਹੋ ਜਿਹਾ ਕੋਈ ਵਿਸ਼ਵਾਸ ਨਾ ਹੋਵੇ ਕਿ ਜੀ ਇਹਦੇ ਰਾਹੀਂ ਸਭ ਕੁਝ ਮਿਲੂਗਾ। ਕਿਉਂਕਿ ਇਹੋ ਜਿਹਾ ਕੁਛ ਤਾਂ ਫਿਰ ਬਾਦਲ ਕੇ ਵੀ ਲਈ ਫਿਰਦੇ ਆ। ਸਾਨੂੰ ਅੱਜ ਦੇ ਮਾਹੌਲ ਵਿੱਚ ਇੱਕ ਸੱਚੀ ਸੁੱਚੀ ਲੀਡਰਸ਼ਿਪ ਦੀ ਲੋੜ ਆ। ਸੱਚੇ ਪਾਤਸ਼ਾਹ ਦੇ ਅਰਦਾਸ ਕਰਿਆ ਕਰੀਏ ਕਿ ਖਾਲਿਸਤਾਨ ਦੇ ਸੰਘਰਸ਼ ਨੂੰ ਬਲ ਮਿਲੇ ਤੇ ਉਹ ਨਿਸ਼ਾਨਾ ਪੂਰਾ ਹੋਵੇ ਜਿਹੜਾ 1984 ਦੇ ਸ਼ਹੀਦਾਂ ਦੇ ਖੂਨ ਚੋਂ ਨਿਕਲਿਆ, ਖਾਲਿਸਤਾਨ ਬਣੇ। ਇੱਥੇ ਸਮਾਪਤੀ ਹੈ ਜੀ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।